ਇੱਕ ਪਾਸੇ ਕਿਲਿੰਗ ਲਾਈਨ ਔਰ ਸੈਕੰਡ ਪਾਰਟ ਜਦੋਂ ਅਸੀਂ ਦੇਖਦੇ ਹਾਂ ਵੀ ਇੰਡੀਆ ਨੇ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਪਾਲਿਸੀ ਬਣਾਈ ਕਿ ਵੀ ਅਸੀਂ ਐਲੀਮੀਨੇਟ ਕਰਨਾ, ਉਹਦੇ ਲਈ ਉਹਨਾਂ ਨੇ ਟ੍ਰਾਂਸਨੈਸ਼ਨਲ ਕ੍ਰਿਮੀਨਲ ਗੈਂਗਸ ਜਿਹੜੀਆਂ ਨੇ ਉਹਨਾਂ ਦੀ ਪੁਸ਼ਟ ਬਣਾਈ ਕੀਤੀ। ਡਰੱਗ ਕਾਰਟੈਲ ਵੀ ਦਾ ਹਿੱਸਾ ਬਣਿਆ, ਕ੍ਰਿਮੀਨਲ ਗੈਂਗਸ ਦਾ ਵੀ, ਔਰ ਉਸ ਦੀ ਜਿਹੜੀ ਬੇਸਿਕ ਪ੍ਰੋਡਕਸ਼ਨ ਦਾ ਵੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇੰਡੀਆ ਦਾ ਇਹ ਰੋਲ ਜਿਹੜਾ ਉਹਨਾਂ ਨੇ ਇੱਕ ਸਟੇਜ ਦੇ ਉੱਤੇ ਇੰਡੀਅਨ ਆਕੂਪਾਈਡ ਪੰਜਾਬ ਨੂੰ, ਸਾਡੇ ਯੂਥ ਨੂੰ ਡਰੱਗੀ ਬਣਾਉਣ ਦੇ ਲਈ ਇਸ ਦਾ ਇਸਤੇਮਾਲ ਕੀਤਾ। ਤੇ ਭਾਈ ਇਹ ਜਿਹੜਾ ਇੰਡੀਅਨ ਹਾਈ ਕਮਿਸ਼ਨ ਜਾਂ ਕੌਂਸੂਲੇਟ ਡਾਟਾ ਕਲੈਕਟ ਕਰਦੇ ਨੇ, ਇਹ ਸਪਲਾਈ ਕਰਦੇ ਨੇ ਗੈਂਗਸਟਰਸ ਨੂੰ, ਇਹਨਾਂ ਸਾਰਿਆਂ, ਔਰ ਇਹਨਾਂ ਨੂੰ ਅਮਿਤ ਸ਼ਾਹ ਐਡ ਕਰਦੇ ਕਿ ਸਾਡਾ ਯੂਥ ਜਿਹੜਾ ਡਾਇਰੈਕਸ਼ਨਲੈਸ ਹੈ। ਆਫ ਕੋਰਸ ਪੰਜਾਬ ਦਾ ਕੋਈ ਫਿਊਚਰ ਨਹੀਂ, ਕਿਉਂਕਿ ਡੈਲੀਬਰੇਟਲੀ ਨਾ ਪੰਜਾਬ 'ਚ ਕੋਈ ਇੰਡਸਟਰੀ ਹੈ, ਨਾ ਜੌਬ ਅਪਰਚੁਨਿਟੀਜ਼ ਨੇ। ਐਗਰੈਸਿਵਨੈਸ ਪੰਜਾਬ ਦੇ ਕਰੈਕਟਰ 'ਚ ਹੈ। ਸਿੱਖ ਦੇ ਵਿੱਚ ਜਿਹੜਾ ਇੱਕ ਆਪਣੇ ਕਿਸਮ ਦੀ ਕਾਈਨੈਟਿਕ એનર્ਜੀ ਹੈ। ਹੁਣ ਉਸ ਕਾਈਨੈਟਿਕ એનર્ਜੀ ਨੂੰ ਤੁਸੀਂ ਬਦਮਾਸ਼ੀਆਂ ਦੇ ਵਿੱਚ, ਡਰੱਗਸ ਦੇ ਵਿੱਚ ਜਾਂ ਕਿਸੇ ਹੋਰ 'ਚ ਵਰਤ ਲਓ। ਇੰਡੀਅਨ ਸਿਸਟਮ ਨੇ ਉਸ ਦੇ ਉੱਤੇ ਪਾਉਂਸ ਅਪਨ ਕੀਤਾ, ਇਹ ਸਾਰੇ ਬਾਹਰ ਫਿੱਟ ਕੀਤੇ। ਔਰ ਜਿਹੜਾ ਲਿਬਰਲ ਪ੍ਰੋਗਰਾਮ ਸੀ ਸਟੂਡੈਂਟ ਵੀਜ਼ਿਆਂ ਦਾ, ਉਸ ਦੇ ਵਿੱਚ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਆਪਣੀ ਘੁਸਪੈਠ ਵੀ ਕੀਤੀ ਕਿ ਗੋਲਡੀ ਬਰਾੜ ਜਾਂ ਦੂਸਰੇ ਲੋਕ ਜਿਹੜੇ ਅਦਰਵਾਈਜ਼ ਔਰ ਇਹਨਾਂ ਦੇ ਚੇਲੇ ਚਪਟੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ, ਹੁਣ ਜੇ ਕਿਸੇ ਨੇ ਕਰਤਾਰਪੁਰ ਲਾਂਘੇ ਲਈ ਜਾਣਾ, ਜਿਹੜਾ ਤਾਂ ਹੁਣ ਇਹਨਾਂ ਨੇ ਬੰਦ ਕੀਤਾ ਹੋਇਆ, ਤੇ ਤਿੰਨ ਇਨਕੁਆਰੀਆਂ ਇੰਟੈਲੀਜੈਂਸ ਦਾ, ਆਪਣੀ ਪੁਲਿਸ ਦੀ, ਆਪਣੀ ਲੋਕਲ ਲੈਵਲ ਦੇ ਆਪਣੀ ਹੁੰਦੀ ਸੀ। ਇਹਨਾਂ ਨੂੰ ਕਿਹਨੇ ਜਿਹੜਾ ਉਹ ਖੁੱਲੀ ਛੁੱਟੀ ਦਿੱਤੀ, ਕਿਵੇਂ ਇਹਨਾਂ ਦੇ ਪਾਸਪੋਰਟ ਬਣੇ, ਕਿਵੇਂ ਇਹਨਾਂ ਨੂੰ ਬਾਹਰ ਪਹੁੰਚਾਇਆ ਗਿਆ। ਪੰਜਾਬ ਪੁਲਿਸ ਡਾਇਰੈਕਟਲੀ ਇਨਵੋਲਵਡ ਹੈ। ਬਾਹਰਲੀਆਂ ਇਹਨਾਂ ਦੇ ਜਿਹੜੇ ਕੌਂਸੂਲੇਟਸ ਦੇ ਵਿੱਚ ਬੈਠੇ ਹੋਏ ਇਹਨਾਂ ਦੇ ਰਾਹ ਦੇ ਅਧਿਕਾਰੀ ਹੁੰਦੇ ਨੇ, ਉਹ ਇਨਵੋਲਵ ਨੇ। ਔਰ ਇਹ ਸਾਰੇ 'ਚ ਜੇ ਸਭ ਤੋਂ ਨਖਿੱਧ ਰੋਲ ਹੈ ਮੈਂ ਸਮਝਦਾ, ਤੇ ਉਹ ਕੈਨੇਡੀਅਨ ਮਾਰਕ ਕਾਰਨੀ ਦੀ ਗਵਰਨਮੈਂਟ ਦਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਤੇ ਇਸ ਤੋਂ ਬਾਅਦ ਅਸੀਂ ਜੇ ਇੱਕ ਹੋਰ ਖਬਰ ਵੱਲ ਵਧੀਏ ਡਾਕਟਰ ਸਾਹਿਬ, ਕਿ ਕਸ਼ਮੀਰ ਤੋਂ ਬਾਅਦ ਜੇ ਹੁਣ ਅਸੀਂ ਪੰਜਾਬ ਤੇ ਆਉਂਦੇ ਹਾਂ, ਪੰਜਾਬ ਦੇ ਵਿੱਚ ਜਿਹੜੀ ਐਸਪੀਰੇਸ਼ਨ ਆ ਖਾਲਿਸਤਾਨ ਬਣਾਉਣ ਦੀ, ਉਹਦੇ ਵਿੱਚ ਅਸੀਂ ਦੇਖਿਆ ਕਿ ਸਿੱਖਾਂ ਨੇ ਵੀ ਇੱਕ ਇਹੋ ਜਿਹਾ ਸਮਾਂ ਦੇਖਿਆ ਕਿ ਜਦੋਂ 1995 ਤੋਂ ਬਾਅਦ ਜਿਹੜੀ ਮੂਵਮੈਂਟ ਆ ਉਹ ਕਾਫੀ ਨਿਘਾਰ ਵੱਲ ਗਈ, ਜਾਂ ਮਤਲਬ ਇਹ ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਆਰਮਡ ਰੈਜ਼ਿਸਟੈਂਸ ਸੀ ਸਿੱਖਾਂ ਦੀ, ਉਹਨੂੰ ਸਟੇਟ ਨੇ ਮਤਲਬ ਆਪਣੇ ਆਪਰੇਸ਼ਨ ਦੇ ਨਾਲ, ਆਪਣੇ ਜ਼ਬਰ ਦੇ ਨਾਲ ਸਨੱਬ ਕੀਤਾ, ਉਹਨੂੰ ਖਤਮ ਕੀਤਾ। ਤੇ ਉਸ ਤੋਂ ਬਾਅਦ ਜਿਹੜੀ ਕਮਿਊਨਿਟੀ ਐਕਟਿਵਿਸਟ ਜੇਲ੍ਹਾਂ 'ਚ ਗਏ ਜਾਂ ਪੰਜਾਬ ਤੋਂ ਬਾਹਰ ਜਿਹੜੇ ਆ ਜਲਾਵਤਨ ਹੋਏ, ਇੱਕ ਮਾਹੌਲ ਸਿਰਜਿਆ ਗਿਆ ਜਿੱਥੇ ਖਾਲਿਸਤਾਨ ਦੀ ਗੱਲ ਲੋਕ ਕਰਨ ਨੂੰ ਗਰੇਜ਼ ਕਰਦੇ ਸੀ। ਸਟੇਟ ਟੈਰਰ ਜਿਹੜਾ ਆ ਉਹ ਹਰ ਬੰਦੇ ਦੇ ਦਿਮਾਗ ਦੇ ਉੱਤੇ ਛਾਇਆ ਹੋਇਆ ਸੀ। ਪਰ ਫਿਰ ਜਿਹੜੀਆਂ ਸਿੱਖ ਸਭਾ ਆ ਉਹਨਾਂ ਨੇ ਮਿਹਨਤ ਕੀਤੀ। ਤੁਹਾਡਾ ਰੋਲ, ਹੋਰ ਡਾਇਸਪੋਰਾ ਦੇ ਵਿੱਚ ਸਿੱਖ ਲੀਡਰਸ ਦਾ ਰੋਲ, ਪੰਜਾਬ ਦੇ ਵਿੱਚ ਸਿੱਖ ਆਰਗੇਨਾਈਜੇਸ਼ਨਸ ਦਾ ਰੋਲ, ਕਿ ਅਸੀਂ ਅੱਜ ਦੇਖ ਰਹੇ ਹਾਂ ਕਿ ਦੁਬਾਰਾ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹ ਸਾਰੀ ਦੁਨੀਆ ਦੇ ਵਿੱਚ ਪੰਜਾਬ ਤੋਂ ਲੈ ਕੇ ਵੈਸਟ ਤੱਕ ਉਹ ਦੁਬਾਰਾ ਉਹਦਾ ਵੱਡਾ ਰਿਵਾਈਵਲ ਹੋਇਆ ਆ, ਤੇ ਉਹਨੂੰ ਦੁਨੀਆ ਇੱਕ ਸੈਪਰੇਟਿਸਟ ਮੂਵਮੈਂਟ ਦੇ ਤੌਰ ਤੇ ਕੰਸੀਡਰ ਕਰ ਰਹੀ ਆ। ਇਹ ਸਾਰੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਤਾਕਤ ਵਜੋਂ ਉੱਭਰਿਆ ਸਿੱਖ ਮੂਵਮੈਂਟ ਦੇ ਵਿੱਚ ਜਿਹੜਾ ਫੈਕਟਰ, ਉਹ ਡਾਇਸਪੋਰਾ ਸਿੱਖਾਂ ਦਾ ਸੀ। ਤੇ ਡਾਇਸਪੋਰਾ ਸਿੱਖਾਂ ਦੀ ਤਾਕਤ ਵੱਖੋ-ਵੱਖ ਸਮੇਂ ਦੇ ਉੱਤੇ ਨਜ਼ਰ ਵੀ ਆਉਂਦੀ ਰਹੀ, ਪਰ ਕਿਸਾਨ ਸੰਘਰਸ਼ ਦੇ ਵਿੱਚ ਇੱਕ ਵੱਡੇ ਰੂਪ ਦੇ ਵਿੱਚ, ਆਰਗੇਨਾਈਜ਼ਡ ਰੂਪ ਦੇ ਵਿੱਚ ਜਿਹੜੀ ਇਹ ਤਾਕਤ ਆ, ਇਹਨੇ ਸਟੇਟ ਨੂੰ ਸਿਰਦਰਦੀ ਦਿੱਤੀ, ਇੰਡੀਅਨ ਸਟੇਟ ਨੂੰ, ਜਿਹਨਾਂ ਸ਼ਾਇਦ ਉਹਨਾਂ ਨੇ ਵੀ ਕਦੇ ਕਿਆਸਿਆ ਨਹੀਂ ਸੀ ਕਿ ਸਿੱਖ ਇੰਨਾ ਮਤਲਬ ਡਿਸਆਰਗਨਾਈਜ਼ਡ ਹੋਣ ਦੇ ਬਾਵਜੂਦ ਵੀ ਇੱਕ ਆਰਗੇਨਾਈਜ਼ਡ ਐਕਸ਼ਨ ਅਪਰੋਚ ਲੈ ਸਕਦੇ ਆ। ਤੇ ਉਹ ਸਾਰੇ ਤੋਂ ਬਾਅਦ ਹੁਣ ਇੱਕ ਸਾਡੇ ਸਾਹਮਣੇ ਰਿਪੋਰਟ ਆਈ ਹੈ ਡਾਕਟਰ ਸਾਹਿਬ, ਜਿਹੜੀ ਕੈਨੇਡਾ ਤੋਂ ਆ। ਕੈਨੇਡਾ ਜਿੱਥੇ ਸਿੱਖ ਡਾਇਸਪੋਰਾ ਸਭ ਤੋਂ ਵੱਧ ਗਿਣਤੀ 'ਚ ਵੱਸਦਾ ਆ,
ਉੱਥੇ ਇੱਕ ਪੈਟਰਨ ਜਿਹੜਾ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਇੰਡੀਅਨ ਗੈਂਗਸ ਨੇ ਉਹਨਾਂ ਦੇ ਰਾਹੀਂ ਜਿਵੇਂ ਵਾਇਲੈਂਸ ਨੂੰ ਫੈਲਾਇਆ ਗਿਆ, ਜਿਵੇਂ ਇੱਕ ਐਟਮੋਸਫੇਅਰ ਕ੍ਰੀਏਟ ਕੀਤਾ ਗਿਆ, ਜਿਹੜੀਆਂ ਸਿੱਖ ਪੋਪੂਲੇਸ਼ਨ ਦੀਆਂ ਸਬ ਅਰਬਨਸ ਨੇ, ਚਾਹੇ ਸਰੀ ਹੋਵੇ, ਚਾਹੇ ਬਰੈਂਪਟਨ ਹੋਵੇ, ਐਡਮਿੰਟਨ ਹੋਵੇ, ਉਹਦੇ 'ਚ ਲੋਰੈਂਸ ਬਿਸ਼ਨੋਈ ਗੈਂਗ ਨੂੰ ਯੂਜ਼ ਕਰਨਾ, ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਉਸੇ ਨੈਟਵਰਕ ਦੇ ਵਿੱਚੋਂ ਨਿਕਲ ਕੇ ਆਉਂਦੀ ਆ। ਮਤਲਬ ਇਹ ਸਾਰੇ ਦੇ ਉੱਤੇ ਜਸਟਿਨ ਟਰੂਡੋ ਦੀ ਸਟੇਟਮੈਂਟ ਨੇ ਉਹਨੂੰ ਜਿਹੜੀ ਉਹ ਪੋਲੀਟੀਕਲ ਦਿਸ਼ਾ ਦਿੱਤੀ, ਸਿੱਧਾ ਇੰਡੀਅਨ ਗਵਰਨਮੈਂਟ ਨੂੰ, ਜਿਵੇਂ ਉਹਨਾਂ ਨੇ ਸਾਹਮਣੇ ਪ੍ਰਗਟ ਕਰਤਾ ਜਿਹੜਾ ਉਹਦਾ ਲਿੰਕ ਸੀ। ਹੁਣ ਜਿਹੜੀ ਰਿਪੋਰਟ ਅੱਜ ਇਹ ਬੜੀ ਇੰਟਰਸਟਿੰਗ ਰਿਪੋਰਟ ਗਲੋਬਲ ਟਾਈਮਸ ਦੇ ਵਿੱਚ ਜਿਹੜੀ ਪ੍ਰਕਾਸ਼ਿਤ ਹੋਈ ਆ, ਜਿਹਦੇ ਵਿੱਚ CBSA ਦੀ ਇੱਕ ਜਿਹੜੀ ਕੌਨਫੀਡੈਂਸ਼ੀਅਲ ਰਿਪੋਰਟ ਸੀ ਜਿਹੜੀ ਕੋਰਟ ਦੇ ਵਿੱਚ ਪੇਸ਼ ਕੀਤੀ ਗਈ, ਤੇ ਜਿਹੜੀ ਗਲੋਬਲ ਟਾਈਮਸ ਨੇ ਆਪਣੀ ਰਿਪੋਰਟ ਦਾ ਜਿਹਨੂੰ ਹਵਾਲਾ ਬਣਾਇਆ ਆ, ਜਿਹਦੇ 'ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਆ ਜਾਂ ਇੰਡੀਅਨ ਗੈਂਗ ਨੈਟਵਰਕ ਆ ਜਿੰਨਾ ਕੈਨੇਡਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵਧਿਆ, ਉਹਦੇ 'ਚ ਦੋ ਗੱਲਾਂ ਬੜੀਆਂ ਇੰਟਰਸਟਿੰਗ ਨੇ ਜਿਹੜੀਆਂ ਸਾਹਮਣੇ ਆ ਰਹੀਆਂ। ਇੱਕ ਤਾਂ ਇਹ ਕਿ ਇਹ ਸਾਰੇ ਜਿਹੜੇ ਗੈਂਗਸ ਨੇ ਇਹ ਸਾਰੀਆਂ ਕ੍ਰਿਮੀਨਲ ਐਕਟੀਵਿਟੀਜ਼ ਦੇ ਲਈ ਜਿਹੜੇ ਸਟੂਡੈਂਟ ਪ੍ਰੋਗਰਾਮ ਸੀ ਕੈਨੇਡਾ ਦਾ, ਉਹਦੇ ਰਾਹੀਂ ਆਏ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਇਹਨਾਂ ਨੇ ਯੂਜ਼ ਕੀਤਾ ਇਹ ਕ੍ਰਿਮੀਨਲ ਐਕਟੀਵਿਟੀਜ਼ ਕਰਨ ਦੇ ਲਈ। ਤੇ ਦੂਜਾ ਇਹ ਆ ਕਿ ਜਦੋਂ ਕਿਸਾਨ ਸੰਘਰਸ਼ ਅਸੀਂ ਦੇਖਦੇ ਹਾਂ ਕਿ 2021-22 ਦੇ ਵਿੱਚ ਖਤਮ ਹੁੰਦਾ ਆ, ਤਾਂ ਉਸ ਤੋਂ ਬਾਅਦ 2024 ਦੇ ਵਿੱਚ ਇੱਕੋ ਦਮ ਜਿਹੜਾ ਇਹ ਮਾਹੌਲ ਆ ਐਕਸਟੋਰਸ਼ਨ ਐਕਟੀਵਿਟੀਜ਼ ਦਾ, ਵਾਇਲੈਂਟ ਕ੍ਰਿਮੀਨਲ ਐਕਟੀਵਿਟੀਜ਼ ਦਾ, ਸਟੂਡੈਂਟਸ ਨੂੰ ਯੂਜ਼ ਕਰਕੇ ਤੇ ਇੰਡੀਅਨ ਕ੍ਰਿਮੀਨਲ ਨੈਟਵਰਕਸ ਨੂੰ ਯੂਜ਼ ਕਰਕੇ ਉਹ ਕੈਨੇਡਾ ਦੇ ਵਿੱਚ ਵੱਧਦਾ ਆ, ਖਾਸ ਤੌਰ ਤੇ ਸਿੱਖ ਇਲਾਕਿਆਂ ਦੇ ਵਿੱਚ। ਤਾਂ ਇਹ ਜਿਹੜੇ ਦੋ ਪੈਟਰਨ ਆ ਤੇ ਉਹਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਵੇਂ ਮਰਡਰ ਕਰਨਾ ਸਿੱਖ ਐਕਟਿਵਿਸਟ ਨੂੰ ਵਾਰਨਿੰਗਸ ਆਉਣੀਆਂ ਵੀ ਉਹ ਇਹ ਰਿਪੋਰਟ ਇਹ ਵੀ ਅਲਾਈਨਡ ਕਰ ਰਹੀ ਹੈ ਕਿ ਜਿਹੜੇ ਇੱਕ ਪੈਰਲਲਸ ਜਿਹੜੇ ਆ ਨਜ਼ਰ ਆ ਰਹੇ ਆ, ਜਿੱਥੇ ਇਹ ਗੈਂਗਸ ਪੈਸਾ ਇਕੱਠਾ ਕਰ ਰਹੇ ਆ ਕ੍ਰਿਮੀਨਲ ਐਕਸਟੋਰਸ਼ਨ ਐਕਟੀਵਿਟੀਜ਼ ਦੇ ਨਾਲ, ਉੱਥੇ ਜਿਹੜੇ ਇੰਡੀਅਨ ਸਟੇਟ ਦੇ ਜਿਹੜੇ ਮੋਟਿਵਸ ਨੇ ਉਹ ਵੀ ਜਿਹੜੇ ਪੈਰਲਲ ਜਿਹੜੇ ਆ ਉਹ ਅਚੀਵ ਕੀਤੇ ਜਾ ਰਹੇ ਆ ਇਹਨਾਂ ਐਕਟੀਵਿਟੀਜ਼ ਦੇ ਥਰੂ। ਤਾਂ ਇਹ ਬੜੀ ਡਿਟੇਲਡ ਰਿਪੋਰਟ ਆ ਡਾਕਟਰ ਸਾਹਿਬ, ਤਾਂ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹ ਖੁਲਾਸਾ ਇਸ ਗਲੋਬਲ ਟਾਈਮਸ ਦੀ ਰਿਪੋਰਟ ਦੇ ਵਿੱਚ ਹੋਇਆ? ਮੈਂ ਸਿਰਫ ਦੋ ਨੁਕਤਿਆਂ ਦੇ ਉੱਤੇ ਚਾਹੁੰਦਾ ਕਿ ਤੁਸੀਂ ਗੱਲ ਨੂੰ ਜੇ ਦਿਸ਼ਾ ਦਿਓ ਸਾਨੂੰ, ਕਿ ਇੱਕ ਤਾਂ ਨੈਗੇਟਿਵ ਸਾਡੇ ਤੇ ਇਹ ਪੋਰਟਰੇ ਹੋ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਸਟੂਡੈਂਟ ਪ੍ਰੋਗਰਾਮ ਦੇ ਉੱਤੇ ਆਏ ਉਹ ਸਿੱਖ ਵਿਦਿਆਰਥੀ ਆ ਜਿਹੜੇ ਇਸ ਟਰੈਪ ਦੇ ਵਿੱਚ ਇਹਨਾਂ ਕ੍ਰਿਮੀਨਲ ਨੈਟਵਰਕ ਦੇ ਵੱਲੋਂ ਯੂਜ਼ ਕੀਤੇ ਜਾ ਰਹੇ ਆ, ਤੇ ਉਹਦੇ ਨਾਲ ਜਿੱਥੇ ਸਿੱਖਾਂ ਦੀ ਛਵੀ ਇੱਥੇ ਖਰਾਬ ਹੋ ਰਹੀ ਆ, ਤੇ ਦੂਜਾ ਜਿਹੜੀ ਸਿੱਖ ਕਮਿਊਨਿਟੀ ਸੈਟਲਡ ਆ ਜਿਨ੍ਹਾਂ ਦੇ ਜਿਹੜੇ ਬਿਜ਼ਨਸਮੈਨਸ ਨੇ ਉਹਨਾਂ ਦੇ ਵੀ ਜਿਹੜਾ ਇੱਕ ਫੀਅਰ ਜਾਂ ਉਹਨਾਂ ਤੋਂ ਟੈਕਸੇਸ਼ਨ ਦਾ ਇੱਕ ਸਿਸਟਮ ਬਣਾਇਆ ਜਾ ਰਿਹਾ ਪੈਸੇ ਕਰਾਉਣ ਦਾ, ਤਾਂ ਇਸ ਚੈਲੰਜ ਨੂੰ ਹੁਣ ਮਤਲਬ ਸਿੱਖ ਕਮਿਊਨਿਟੀ ਜਿਹੜੀ ਆ ਉਹ ਕਿਵੇਂ ਟੈਕਲ ਕਰ ਸਕਦੀ ਹੈ? ਦੇਖੋ, ਮੈਂ ਵੀ ਇਹ ਰਿਪੋਰਟ ਬੜੀ ਕੁਇਕਲੀ ਦੇਖੀ ਹੈ। ਦੋ ਗੱਲਾਂ ਮੇਰੇ ਮਨ ਦੇ ਵਿੱਚ ਇਸ ਰਿਪੋਰਟ ਨੂੰ ਦੇਖਣ ਤੋਂ ਬਾਅਦ ਵੀ, ਔਰ ਜਿਵੇਂ ਤੁਸੀਂ ਬਰੀਫਿੰਗ ਕੀਤੀ ਹੈ ਇਸ ਮੁੱਦੇ ਦੇ ਉੱਤੇ ਆਈਆਂ, ਪਹਿਲਾਂ ਤਾਂ ਮੇਰੇ ਮਨ ਦੇ ਵਿੱਚ ਇੱਕਦਮ ਸਰ ਕਪੂਰ ਸਿੰਘ ਹੋਰਾਂ ਦਾ ਜਦੋਂ 1970ਵਿਆਂ ਦੇ ਵਿੱਚ ਉਹ ਕੈਨੇਡਾ ਆਏ, ਵੈਨਕੂਵਰ ਦੇ ਇੱਕ ਪਬਲਿਕ ਹਾਲ ਦੇ ਵਿੱਚ ਉਹਨਾਂ ਦਾ ਲੈਕਚਰ ਰੱਖਿਆ ਗਿਆ, 200-250 ਬੰਦਾ ਉਸ ਹਾਲ ਦੇ ਵਿੱਚ ਮੌਜੂਦ ਸੀ, ਔਰ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਐਡਰੈਸ ਕੀਤਾ ਕਿਉਂਕਿ ਨੌਨ ਸਿੱਖ ਵੀ ਉਹਦਾ ਹਿੱਸਾ ਸੀ। ਤੇ ਉਹਦੇ ਜਿਹੜੀ ਉਹਨਾਂ ਦੀ ਇੱਕ ਸਟੇਟਮੈਂਟ ਜਿਹਦੇ ਕਈ ਰੂਪ ਬਾਅਦ ਦੇ ਵਿੱਚ ਛੋਟੇ ਪਾਰਟਸ ਦੇ ਵਿੱਚ ਵੀ ਆਉਂਦੇ ਰਹੇ, ਪਰ ਜਿਹੜਾ ਰੈਲੇਵੈਂਟ ਡਿਸਕਸ਼ਨ ਦੇ ਵਿੱਚ ਜਿਸ ਦੀ ਰੈਲੇਵੈਂਸ ਹੈ ਜਾਂ ਪ੍ਰਸੰਗਕ ਹੈ, ਸਾਧ ਸਾਹਿਬ ਨੇ ਕਿਹਾ ਕਿ if Sikhs want to have political power, your sons and their sons and their sons will be the peons in the offices, drivers of Hindu-owned Mercedes cars, security guards in front of Hindu-owned hotels, or wayside robbers, nothing more than that. ਕਿ ਜੇ ਤੁਹਾਡੇ ਕੋਲ, ਤੁਹਾਡੀ ਕੌਮ ਕੋਲ ਉਸ ਖਿੱਤੇ ਦੇ ਵਿੱਚ ਰਾਜਸੀ ਸ਼ਕਤੀ ਨਾ ਆਈ, ਤਾਂ ਤੁਹਾਡੇ ਬੱਚੇ ਤੇ ਉਹਨਾਂ ਦੇ ਅੱਗੋਂ ਬੱਚੇ ਤੇ ਉਹਨਾਂ ਦੇ ਬੱਚੇ ਜਾਂ ਦਫ਼ਤਰਾਂ ਦੇ ਵਿੱਚ ਚਪੜਾਸੀ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੀਆਂ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਉਹਨਾਂ ਦੀ ਮਾਲਕੀ ਵਾਲੇ ਹੋਟਲਾਂ ਦੇ ਬਾਹਰ ਜਿਹੜੇ ਨੇ ਸਿਕਿਉਰਿਟੀ ਗਾਰਡ ਹੋਣਗੇ, ਜਾਂ ਲੁਟੇਰੇ ਹੋਣਗੇ। ਇਸ ਤੋਂ ਬਿਯੋਂਡ ਕੁਛ ਨਹੀਂ ਬਣ ਸਕਦੇ। ਹੁਣ ਇੱਕ ਕੰਪੈਰੀਜ਼ਨ ਤਾਂ ਇਹ ਹੈ ਕਿ ਵੀ ਇੱਕ ਪਾਸੇ ਜਦੋਂ ਅਸੀਂ ਸਿੱਖ ਰਾਜ ਦੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਰਕਾਰੇ ਖਾਲਸਾ ਜੀਓ ਦਾ ਸਟਰਕਚਰ ਸਾਡੇ ਸਾਹਮਣੇ ਆਉਂਦਾ ਹੈ, ਉਸ ਦੀ ਇਕੋਨਮੀ 13 ਗੁਣਾ ਜ਼ਿਆਦਾ ਪਾਵਰਫੁਲ ਨਾਨਕਸ਼ਾਹੀ ਰੁਪਈਆ ਉਸ ਵੇਲੇ ਦੇ ਬ੍ਰਿਟਨ ਦੇ ਉਸ ਪਾਰਟ ਤੋਂ,
ਔਰ ਤੁਸੀਂ ਇਹ ਦੇਖੋਗੇ ਕਿ ਭਾਈ ਕਾਨ ਸਿੰਘ ਨਾਭਾ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ 50 ਤੋਂ ਜ਼ਿਆਦਾ ਉਹਨਾਂ ਨੇ ਫੋਰਨਰਸ ਦੀ ਲਿਸਟ ਦਿੱਤੀ ਹੈ ਜਿਹੜੇ ਕਿ ਸਿੱਖ ਰਾਜ ਦੇ ਵਿੱਚ EMPLOYE ਸੀ, ਜਿਨ੍ਹਾਂ 'ਚ ਇਟਾਲੀਅਨ ਵੀ ਨੇ, ਫ੍ਰੈਂਚ ਵੀ ਨੇ, ਅਮਰੀਕਨ ਵੀ ਨੇ। ਔਰ ਪਿਛਲੇ ਦਿਨਾਂ 'ਚ ਮੈਂ ਇੱਕ ਆਰਟੀਕਲ ਜਿਹੜਾ ਇੱਕ ਇੰਟਰਨੈਸ਼ਨਲ ਪ੍ਰੋਫੈਸਰ ਜੂਇਸ਼ ਮੂਲ ਦੀ ਉਹਨੇ ਲਿਖਿਆ, ਉਸ ਦੇ ਉੱਤੇ ਮੈਂ ਡਿਸਕਸ ਵੀ ਕੀਤਾ TV 84 ਦੇ ਸੱਚੋ ਸੱਚ ਫਾਰਮੈਟ 'ਚ, ਕਿ ਕਿਵੇਂ 1848 ਦੇ ਵਿੱਚ ਜਦੋਂ 300 ਤੋਂ ਜ਼ਿਆਦਾ ਪਰਿਵਾਰ ਜਿਹੜੇ ਕਿ ਪਰਸ਼ੀਆ ਦੇ ਵਿੱਚ, ਈਰਾਨ ਦੇ ਵਿੱਚ ਕਿਸੇ ਵਜ੍ਹਾ ਕਰਕੇ ਜ਼ੁਲਮ ਦਾ ਸ਼ਿਕਾਰ ਹੋਏ, ਤੇ ਉਹਨਾਂ ਦੇ ਲਈ ਸਿੱਖ ਰਾਜ ਨੇ ਉਹਨਾਂ ਨੂੰ ਵੈਲਕਮ ਕੀਤਾ। ਔਰ ਪਹਿਲੀ ਜੂਇਸ਼ ਕਮਿਊਨਿਟੀ ਜਿਹੜੀ ਰਾਵਲਪਿੰਡੀ ਦੇ ਵਿੱਚ ਸੈਟਲ ਹੋਈ ਆ ਕੇ, ਉਹਨਾਂ ਨੇ ਸਿਨਾਗੋਗ ਵੀ ਬਣਾਇਆ। ਔਰ ਉਹ ਪੂਰਾ ਮਹਾਰਾਜਾ ਰਣਜੀਤ ਸਿੰਘ ਦੀਆਂ 3-4 ਪਿਕਚਰਸ ਉਸ ਆਰਟੀਕਲ ਦੇ ਵਿੱਚ ਸੀ। ਔਰ ਉਸ ਆਥਰ ਨੇ ਕਿਹਾ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਸਾਡੇ ਲਈ ਕੋਈ ਥਾਂ ਨਹੀਂ ਸੀ, ਸਿੱਖ ਐਮਪਾਇਰ ਜਿਹੜਾ ਉਹ ਸਾਡੇ ਲਈ ਇੱਕ ਸ਼ਰਨ ਸਥਲ ਬਣਿਆ। ਹੁਣ ਇਹਦੇ ਵਿੱਚ ਦੋਵੇਂ ਚੀਜ਼ਾਂ ਬੜੀਆਂ ਅਹਿਮੀਅਤ ਵਾਲੀਆਂ ਨੇ। ਇੱਕ ਪਾਸੇ ਜਦੋਂ ਅਸੀਂ ਇਕਨੋਮੀ ਦੀ ਗੱਲ ਕਰਦੇ ਹਾਂ ਕਿਸੇ ਸਟੇਟ ਦੀ, ਉਦੋਂ ਪੰਜਾਬ ਦੇ ਕਿਸੇ ਹਿੰਦੂ, ਸਿੱਖ ਜਾਂ ਮੁਸਲਮਾਨ ਨੂੰ ਆਪਣਾ ਮੁਲਕ ਛੱਡ ਕੇ ਬਾਹਰ ਜਾਣ ਦੀ ਲੋੜ ਹੀ ਨਹੀਂ ਸੀ, ਕਿਉਂਕਿ ਆਪਣੇ ਮੁਲਕ ਦੇ ਵਿੱਚ ਹੀ ਜਿਹੜੀ ਹੈ ਉਹ ਇਕਨੋਮਿਕਲ ਪ੍ਰੋਸਪੈਰਿਟੀ ਸੀ। ਔਰ ਦੂਸਰਾ ਪਾਰਟ ਅਸੀਂ ਉਹਦੇ ਨਾਲ ਦੇਖਦੇ ਹਾਂ ਕਿ ਜਦੋਂ ਤੁਹਾਡੇ ਅੱਜ ਜਿਹੜਾ ਵੱਡਾ ਵਿਸ਼ਾ ਦੁਨੀਆ ਦੇ ਵਿੱਚ ਅਮਰੀਕਾ ਤੋਂ ਲੈ ਕੇ ਔਰ ਹੁਣ ਯੂਰਪ ਦੇ ਵਿੱਚ ਵੀ ਇਸ਼ੂ ਮਾਈਗ੍ਰੇਸ਼ਨ, ਕਿ ਜੀ ਇਮੀਗ੍ਰੈਂਟ ਇਹ ਕਰੈਕਟਰ ਬਦਲ ਰਿਹਾ ਹੈ, ਉਹਨਾਂ ਨੂੰ ਲਿਮਿਟ ਕਰਨਾ। ਅੱਜ ਪਿਛਲੇ ਦਿਨਾਂ 'ਚ ਕਿੰਨਾ ਉੱਥੋਂ ਮੋਰਾਕੋ ਤੋਂ 50,000 ਤੋਂ ਜ਼ਿਆਦਾ, ਲੱਖ ਤੋਂ ਜ਼ਿਆਦਾ ਬੰਦਾ ਆ ਕੇ ਸਪੇਨ 'ਚ ਵੜ ਗਿਆ। ਯੂਰਪੀਅਨ ਯੂਨੀਅਨ ਨੇ ਮੀਟਿੰਗ ਕੀਤੀ ਇਹਨਾਂ ਦਾ ਕੀ ਕਰਨਾ ਕੀ ਨਹੀਂ ਕਰਨਾ। ਲੇਕਿਨ ਜਦੋਂ ਤੁਹਾਡੇ ਕੋਲ ਆਪਣਾ ਰਾਜ ਭਾਗ ਸੀ, ਇਹੀ ਨਹੀਂ ਕਿ ਤੁਸੀਂ ਜਿਹੜਾ ਆਪਣੇ ਲੋਕਾਂ ਨੂੰ ਪ੍ਰੋਸਪੈਰਿਟੀ ਦਿੱਤੀ, ਉਹ ਇੱਕ ਮਾਡਲ ਕ੍ਰੀਏਟ ਹੋਇਆ ਕਿ ਦੂਸਰਿਆਂ ਨੇ ਆ ਕੇ ਵੀ ਇੰਪਲੋਇਮੈਂਟ ਲਈ। ਔਰ ਜਦੋਂ ਅਸੀਂ ਰਾਜਸੀ ਸ਼ਰਨ ਦੇ, ਉਦੋਂ ਕੋਈ UN ਕੋਵੈਨੈਂਟ ਤਾਂ ਨਹੀਂ ਸੀ ਕਿ ਸਿੱਖ ਰਾਜ ਨੇ ਕੋਈ ਸਾਈਨ ਕੀਤਾ ਹੋਇਆ ਸੀ ਵੀ ਉਹਨਾਂ ਨੇ ਰਿਫਿਊਜੀ ਪੋਲੀਟੀਕਲ ਹੈ ਕਿ ਇਕਨੋਮਿਕਲ ਹੈ ਕਿ ਰਿਲੀਜੀਅਸ ਪਰਸੀਕਿਊਸ਼ਨ ਕਰਕੇ ਹੈ ਕਿ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ ਹੈ। ਲੇਕਿਨ ਦਰਵਾਜ਼ੇ ਖੁੱਲੇ। ਔਰ ਇਹ ਆਪਣੇ ਆਪ ਦੇ ਵਿੱਚ ਪਹਿਲੀ ਗੱਲ ਦੀ ਅਹਿਮੀਅਤ ਇਹ ਹੈ ਕਿ ਅਸੀਂ ਇਹ ਸਮਝੀਏ ਕਿ ਸਾਡੇ ਲਈ ਆਪਣਾ ਮੁਲਕ ਖਾਲਿਸਤਾਨ ਹੋਣਾ ਕਿੰਨਾ ਇੰਪੋਰਟੈਂਟ ਹੈ। ਹੁਣ ਅਸੀਂ ਨਿਟੀ ਗ੍ਰਿਟੀ ਵਾਲੇ ਇਸ ਰਿਪੋਰਟ ਦੀ ਔਰ ਜਿਹੜਾ ਵੇਰਵਾ ਅਸੀਂ ਜਾਂ ਪਾਰਟ ਦੇਖ ਰਹੇ ਹਾਂ ਉਹਦੇ ਵੱਲ ਦੇਖੀਏ, ਤੁਸੀਂ ਬਿਲਕੁਲ ਠੀਕ ਜਿਹੜਾ ਨਿਸ਼ਾਨੇ ਤੇ ਸਿਹਰਤ ਕੀਤਾ ਹੈ ਕਿ ਕਿਸਾਨ ਮੂਵਮੈਂਟ ਦੀ ਵਿਕਟਰੀ ਹਿੰਦੂ ਤਵੀਆਂ ਦੇ ਲਈ ਬਹੁਤ ਵੱਡਾ ਜੋਲਟ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1980ਵਿਆਂ ਦੇ ਵਿੱਚ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਸੀ, ਜਿਹੜੀ 10 ਸਾਲ ਬਾਖੂਬੀ ਸਾਡੇ ਯੋਧਿਆਂ ਨੇ ਲੜੀ, ਉਹ 1995 ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਜਿਸ ਕਦਰ ਇਸ ਦਹਾਕੇ ਦੇ ਵਿੱਚ ਸਿੱਖ ਨਸਲਕੁਸ਼ੀ ਕੀਤੀ। ਔਰ ਜੇ ਤੁਸੀਂ ਪੋਸਟ 1995 ਟਿਲ 2012 ਇਹਨਾਂ 17 ਸਾਲਾਂ 'ਚ ਦੇਖੋ, 2012 ਮੈਂ ਇਸ ਲਈ ਕਹਿ ਰਿਹਾ ਕਿ ਜੇ ਸੈਕੰਡ ਚੈਲੰਜ ਜਿਹੜਾ ਆਇਆ 2012 'ਚ, ਜਦੋਂ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ 2 ਵਾਰ ਬਲੈਕ ਵਾਰੰਟ ਜਾਰੀ ਹੋਏ, ਤੇ ਉਦੋਂ ਜਿਵੇਂ ਪੰਜਾਬ ਸਾਰਾ ਕੇਸਰੀ ਔਰ ਨੀਲੇ ਰੰਗ ਦੇ ਵਿੱਚ ਰੰਗਿਆ ਗਿਆ। ਔਰ ਇਹ ਵੀ ਸ਼ਾਇਦ ਕਿਸੇ ਹਿਸਟਰੀ 'ਚ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ 2 ਵਾਰ ਜਾਰੀ ਬਲੈਕ ਵਾਰੰਟ ਜਿਹੜੇ ਨੇ ਉਹਨਾਂ ਕੂੜਾਦਾਨ ਦੇ ਵਿੱਚ ਸੁੱਟਣਾ ਪਿਆ ਔਰ ਰਾਜੋਆਣਾ ਦੀ ਫਾਂਸੀ ਰੁਕੀ, ਕਿਉਂਕਿ ਸਿੱਖ ਕੌਮ ਜਿਹੜੀ ਹੈ ਇੱਕ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਯਕਜ਼ਹਿਰੀ ਦੇ ਨਾਲ ਖਲੋਤੀ। ਲੇਕਿਨ 1995 ਤੋਂ 2012 ਤੱਕ ਦਾ ਅਸੀਂ ਜੇ ਪੀਰੀਅਡ ਦੇਖੀਏ ਤੇ ਇਹਨਾਂ ਨੇ ਬੜੀ ਸਿਸਟਮੈਟਿਕਲੀ, ਅੱਜ ਕਈ ਵਾਰੀ ਚਮਕੀਲਾ, ਪਾਸ਼ ਜਾਂ ਫਲਾਣੇ ਢਮਕਿਆਂ ਨਾਵਾਂ ਦੇ ਨਾਲ ਜਾਂ ਅਜੋਕੇ ਦੌਰ ਦੇ ਕਲਾਕਾਰਾਂ ਦੇ ਹਵਾਲੇ ਨਾਲ ਗੱਲਬਾਤ ਹੁੰਦੀ ਹੈ, ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ, ਕਿਉਂਕਿ ਜਦੋਂ 1980ਵਿਆਂ ਔਰ 90ਵਿਆਂ ਦੇ ਵਿੱਚ ਖਾਲਿਸਤਾਨ ਜਾਂ ਆਜ਼ਾਦੀ ਦੀ ਤਹਿਰੀਕ ਹੁੰਦੀ ਹੈ, ਉਦੋਂ ਮੋਰਲ ਵੈਲਿਊਜ਼, ਸਿੱਖੀ ਪਹਿਰਾਵਾ, ਅੰਮ੍ਰਿਤ ਛਕਣਾ, ਇਖਲਾਕੀ ਕਦਰਾਂ ਕੀਮਤਾਂ ਦੇ ਨਾਲ, ਸੋ ਉਹਨੂੰ ਕਾਊਂਟਰ ਕਰਨ ਦੇ ਲਈ ਹਕੂਮਤ ਕਿਸ ਹੱਦ ਤੱਕ ਆਪੋਜ਼ਿਟ ਲਾਈਨ ਲਈ ਉਹਨਾਂ ਨੇ, ਇੱਕ ਪਾਸੇ ਉਹਨਾਂ ਨੇ ਸਿਸਟਮੈਟਿਕਲੀ ਡਰੱਗਸ ਲਿਆਂਦੀਆਂ, ਦੂਸਰੇ ਪਾਸੇ ਉਹਨਾਂ ਦੇ ਅਖਾੜੇ ਲਵਾ ਕੇ ਜਿਨ੍ਹਾਂ ਨੂੰ ਪ੍ਰੀਜ਼ਾਈਡ ਕੋਈ SSP ਕਰਦਾ ਸੀ, ਕਿਤੇ IG ਲੈਵਲ ਦੇ ਸੀ, ਔਰ ਦੂਸਰੇ ਉਹ ਲੁਧਿਆਣੇ ਜਿਹੜੇ ਚਬਾਰਿਆਂ ਤੇ ਬੈਠੇ ਜਿਹੜੇ ਸਾਰੇ ਛੱਡ ਕੇ ਚਲੇ ਗਏ ਸੀ, ਉਹ ਵਾਪਸ ਉਹਨਾਂ ਜਿਹੜੇ ਨੇ ਉਹਨਾਂ ਦੇ ਚਬਾਰੇ ਜਿਹੜੇ ਨੇ ਉਹਨਾਂ ਨੂੰ ਵਸਾਇਆ, ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਉਸ ਪੀਰੀਅਡ 'ਚ ਆਡੀਓ ਕੈਸਟਸ ਦਾ ਇੱਕ ਦੌਰ ਵੀ ਖੜਾ ਕੀਤਾ ਗਿਆ ਕਿ ਇੱਕਦਮ ਜਿਹੜੀ ਤੁਹਾਡੀ ਪੋਲੀਟੀਕਲ ਜਾਂ ਰਾਜਸੀ ਉਮੰਗਾਂ ਜਾਂ ਧਾਰਮਿਕ ਜਾਗਰਤੀ ਦੀ ਥਾਂ ਦੇ ਉੱਤੇ, ਜਿਹਨੂੰ ਅਸੀਂ ਲੱਚਰਪੁਣਾ ਕਵਾਂਗੇ,
ਜਾਂ ਮਾੜਾ ਜਿਹੜੀ ਉਹ ਸਾਰੀ ਬਦ ਇਖਲਾਕੀ ਉਹਨੂੰ ਪ੍ਰਮੋਟ ਕੀਤਾ ਗਿਆ। ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਸਟੇਟ ਪਾਵਰ ਉਹਨਾਂ ਦੇ ਬਿਹਾਈਂਡ ਸੀ। ਕਿਸਾਨ ਮੂਵਮੈਂਟ ਜਿਹੜੀ ਹੈ 2012 ਤੋਂ ਬਾਅਦ ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਨੇ ਇੱਕ ਪਾਸੇ 2015 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਸਿੱਖਾਂ ਨੂੰ ਉਲਝਾਉਣ ਦੇ ਲਈ ਫਰਦਰ ਜਿਵੇਂ ਸੌਦਾ ਸਾਧ ਔਰ ਇਹਨਾਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਉਹਦਾ ਕਲਾਈਮੈਕਸ ਬਣਦਾ ਹੈ, ਸਰਬੱਤ ਖਾਲਸਾ ਹੁੰਦਾ ਹੈ, ਪਰ ਅਨਫੋਰਚੂਨੇਟਲੀ ਜਿਹੜਾ ਉਹ ਉਭਾਰ ਸੀ ਸਾਰਾ ਸਿੱਖਾਂ ਦਾ ਧਾਰਮਿਕ ਮੁੱਦੇ ਤੇ ਉਹ ਕਿਸੇ ਕੰਡੇ ਨਹੀਂ ਲੱਗਾ। ਔਰ ਇਵੈਂਚੁਅਲੀ ਅਸੀਂ ਇਸ ਡਿਟੇਲ 'ਚ ਨਹੀਂ ਜਾਵਾਂਗੇ ਕਿ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਕੌਣ ਨਹੀਂ, ਲੇਕਿਨ ਏਜੰਸੀਆਂ ਕਿਸੇ ਹੱਦ ਤੱਕ ਉਸ ਸਟਾਰਮ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਹਵਾਲੇ ਨਾਲ ਖੜਾ ਸੀ ਉਹਨੂੰ ਸਬਸਾਈਡ ਕਰਨ 'ਚ ਕਾਮਯਾਬ ਰਹੀਆਂ। ਫਿਰ 2020 ਤੱਕ ਪਹੁੰਚਦੇ ਆ ਉਹਨਾਂ ਨੇ ਇੱਕ ਪਾਸੇ ਦੂਸਰੇ ਜੈਨੋਸਾਈਡ ਜਾਂ ਕਲਚਰਲ ਡੀਜਨਰੇਸ਼ਨ ਦਾ ਕਰ ਹੀ ਰਹੇ ਸੀ। ਜਿਹੜੇ 3 ਖੇਤੀ ਕਾਨੂੰਨ ਸੀ ਉਸ ਨੂੰ ਮੈਂ ਸਮਝਦਾ ਵੀ ਇਹ ਇਕਨੋਮਿਕਲ ਜੈਨੋਸਾਈਡ ਵੱਲ ਵੱਧਦੇ ਕਦਮ ਸੀ, ਜਿਸ ਨੂੰ ਪੰਜਾਬ ਦੀ ਕਿਸਾਨੀ ਨੇ ਠੀਕ ਉਸੇ ਲੈਵਲ ਦੇ ਉੱਤੇ ਦੇਖਿਆ ਜੋ ਕਿ ਦੁਸ਼ਮਣ ਦੇ ਇੰਟੈਂਟ ਸੀ। ਔਰ ਆਲਮੋਸਟ 1 ਸਾਲ ਤੋਂ ਜ਼ਿਆਦਾ ਸ਼ਾਇਦ 13 ਜਾਂ 14 ਮਹੀਨੇ ਚੱਲੀ ਜਿਹੜੀ ਕਿਸਾਨ ਮੂਵਮੈਂਟ। ਔਰ ਉਹਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਵੀ ਉਸ ਮੂਵਮੈਂਟ ਦੇ ਵਿੱਚ ਜਿਹੜਾ ਫਰੰਟ ਰੋਲ ਹੈ ਬੇਸ਼ੱਕ ਉਹ 33-34 ਕਾਮਰੇਡ ਜਥੇਬੰਦੀਆਂ ਜਾਂ ਉਹਨਾਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਪਰ ਜਿਹੜੀ ਉਹਦੇ ਵਿੱਚ ਰੂਹ ਫੂਕੀ ਗਈ ਜਿਹੜਾ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਹੈ, ਜਦੋਂ ਅਸੀਂ ਦੀਪ ਸਿੱਧੂ ਦੀ ਗੱਲ ਕਰਦੇ ਹਾਂ ਔਰ ਮੈਂ ਸਮਝਦਾ ਵੀ ਕ੍ਰੈਡਿਟ ਜ਼ਰੂਰ ਦੇਣਾ ਬਣਦਾ ਜਿੱਥੇ ਜਿਹੜੀ ਗੱਲ ਹੈ ਉਹਨਾਂ ਨੇ ਨੌਜਵਾਨ ਵਰਗ ਨੂੰ ਜਿਹੜੇ ਭਾਵੇਂ ਪਤਤ ਵੀ ਸਨ, ਭਾਵੇਂ ਕੋਈ ਡਰੱਗੀ ਵੀ ਹੋਣਗੇ ਜਾਂ ਦੂਜੇ ਜਿਹੜੇ ਕਿ ਅਨਇੰਪਲੋਇਮੈਂਟ ਵੀ ਵੱਧ ਰਹੀ ਸੀ, ਉਹਨਾਂ ਨੂੰ ਡਾਇਲੌਗ ਦੇ ਨਾਲ ਇਸ ਪਾਸੇ ਵੱਲ ਤੋਰਿਆ, ਉਹਨਾਂ ਨੂੰ ਇਹ ਸਮਝਾਇਆ। ਉਹਨਾਂ ਨੇ ਵੀ ਸਮਝਣਾ ਸ਼ੁਰੂ ਕੀਤਾ ਕਿ ਭਾਈ ਇਹ ਜਿਹੜੇ ਖੇਤੀ ਕਾਨੂੰਨ ਨੇ ਜਾਂ ਦੂਸਰੇ ਨੇ ਇਹ ਤਾਂ ਬਿਮਾਰੀ ਦੇ ਲੱਛਣ ਨੇ। ਔਰ ਜਿਹੜਾ ਇੱਕ ਪਪੂਲਰ ਫਰੇਜ਼ ਦਿਲ ਨੂੰ ਛੂਹਣ ਵਾਲਾ ਹੈ ਜਿਹਦੇ ਚ ਦੀਪ ਸਿੱਧੂ ਨੇ ਕਿਹਾ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਸੋ ਜ਼ਾਹਰ ਹੈ ਕਿ ਦੀਪ ਸਿੱਧੂ ਵੀ ਔਰ ਫਿਰ ਹੱਕਾਂ ਦੀ ਗੱਲ ਕਰਦੇ ਆ ਜੇ ਸਿੱਧੂ ਮੂਸੇਵਾਲਾ 2 ਗੀਤ ਗਾ ਦਿੰਦਾ ਹੈ ਤੇ ਉਹ ਵੀ ਟਾਰਗੇਟ ਤੇ ਹੁੰਦੇ ਨੇ ਕਿਵੇਂ ਸਟੇਟ ਉਸ ਪੀਰੀਅਡ ਦੇ ਵਿੱਚ ਜਿਹੜਾ ਵਿਦਨ ਕੰਟਰੀ ਤਾਂ ਉਹਨਾਂ ਨੇ ਕਿਲਿੰਗ ਸਪਰੀ ਜਿਹੜੀ ਹੈ 2 ਪਰਸਨੈਲਿਟੀਜ਼ ਨੂੰ ਜਿਹੜਾ ਉਹ ਮਾਰ ਕੇ ਆਪਣਾ ਜਿਹੜਾ ਉਸ ਪਾਸੇ ਨੂੰ ਤੋਰਿਆ। ਫਿਰ ਕਿਸਾਨ ਮੂਵਮੈਂਟ ਨੂੰ ਕਿਵੇਂ ਜਿਹੜਾ ਉਹ ਆਪਣੇ ਖਾਤੇ 'ਚ ਪਾਉਣ ਲਈ ਬੀ ਟੀਮ ਕੇਜਰੀਵਾਲ ਰਾਜੇਵਾਲ ਨਾਲ ਕੀ ਹੋਇਆ। ਪਰ ਜੇ ਮੈਂ ਫੋਕਸ ਵੱਲ ਮੁੜਾਂ ਇਹ ਉਹ ਪੀਰੀਅਡ ਹੈ ਜਦੋਂ ਕਿ ਪਰ ਇੱਕ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਆਪਰੇਸ਼ਨ ਹਾਰਡ ਬਾਲ ਰਾਹੀਂ ਆਏ ਜਿਹੜੇ ਕੰਕਲੂਜਨ ਨੇ ਉਹਨਾਂ ਵੱਲ ਨਜ਼ਰ ਮਾਰਦੇ ਹਾਂ ਜਾਂ ਗਲੋਬਲ ਨਿਊਜ਼ ਦੀ ਇਸ ਰਿਪੋਰਟ ਵੱਲ ਦੇਖਦੇ ਹਾਂ ਜਿਹੜਾ ਕਿ ਕਲਾਸੀਫਾਈਡ ਡਾਕੂਮੈਂਟ ਹੈ ਪੋਰਟ ਦੇ ਰਾਹੀਂ, ਪਰ ਇਸ ਨੂੰ ਗਲੋਬਲ ਨਿਊਜ਼ ਨੇ ਲਿਆਂਦਾ ਕਾਫੀ ਡੀਟੇਲ ਡਿਸਕਸ਼ਨ ਹੈ। ਉਹਦੇ ਵਿੱਚ 2 ਪਾਰਟ ਬੜੇ ਕਲੀਅਰਲੀ ਨਜ਼ਰ ਆਉਂਦੇ ਨੇ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਸਿੱਖਾਂ ਵਿਚਲੀ ਬੇਚੈਨੀ ਜਿਹੜੀ ਹੈ ਉਹ ਹਿੰਦੁਸਤਾਨ ਦੇ ਹਾਕਮਾਂ ਨੂੰ ਬੇਚੈਨ ਕਰ ਰਹੀ ਸੀ, ਦੂਸਰੇ ਪਾਸੇ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜੀ ਇਹ ਕਣੀ ਆਜ਼ਾਦੀ ਦੀ ਜਿਹੜੀ ਬੇਸ਼ੱਕ 1995 ਤੋਂ 2012 ਤੱਕ ਪੰਜਾਬ ਦੇ ਵਿੱਚ ਇੱਕ ਵੱਡਾ ਕੁਆਇਟ ਸੀ, ਲੇਕਿਨ ਬਾਹਰ ਉਹ ਬਰਾਬਰ ਜਿਹੜੀ ਹੈ ਉਹ ਲੱਟ ਬਲਦੀ ਸ਼ਮਾ ਰਹੀ। ਉਹਦੇ ਵਿੱਚ ਡਾਇਸਪੋਰਾ ਸਿੱਖਾਂ ਦਾ ਤੁਸੀਂ ਠੀਕ ਕਿਹਾ ਕਿ ਬਹੁਤ ਵੱਡਾ ਰੋਲ ਹੈ। ਹੁਣ ਉਸ ਸਾਰੇ ਪੀਰੀਅਡ ਦੇ ਵਿੱਚ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਰੈਫਰੈਂਡਮ ਦੀ ਲਾਈਨ ਵੀ ਸ਼ੁਰੂ ਹੋ ਜਾਂਦੀ ਹੈ, ਬਾਹਰ US ਕਾਂਗਰੈਸ਼ਨਲ ਸਿੱਖ ਕਾਕਸ ਜਿਹੜੀ ਆ ਬਣਦੀ ਹੈ ਔਰ ਉਹ ਆਪਣਾ ਕੰਮ ਸ਼ੁਰੂ ਕਰਦੇ ਨੇ ਔਰ ਹੌਲੀ ਜਿਹੜੀ ਸੈਕੰਡ ਜਾਂ ਥਰਡ ਜਨਰੇਸ਼ਨ ਬਾਹਰਲੇ ਸਿੱਖਾਂ ਦੀ ਵੀ ਹੈ ਉਹ ਵਿਦਨ ਦਾ ਲਾਅ ਵੈਲ ਵਰਸਡ ਹੁੰਦੀ ਹੈ। 80s ਵਾਲੀ ਜਨਰੇਸ਼ਨ ਨੂੰ ਤਾਂ ਲੈਂਗੁਏਜ ਪ੍ਰੋਬਲਮ ਸੀ, ਉਹਦੀਆਂ ਨੁਆਂਸਿਸ ਸੀ, ਪਰ ਜਿਹੜੀ ਥਰਡ ਜਨਰੇਸ਼ਨ ਬਾਹਰ ਵੀ ਆਉਂਦੀ ਹੈ ਉਹ ਵੈਲ ਐਜੂਕੇਟਿਡ ਹੈ, ਖਾਲਸਾਈ ਬਾਣੇ ਦੇ ਵਿੱਚ ਹੈ, ਕੋਈ ਲੈਂਗੁਏਜ ਦੀ ਨੁਆਂਸ ਨਹੀਂ ਹੈ। ਸੋ ਇਸ ਸਾਰਿਆਂ ਨੂੰ ਦੇਖਦੇ ਆ ਜਦੋਂ ਇਹ ਤਿਕੜੀ ਮੋਦੀ ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਦੇਖਦੀ ਹੈ ਕਿ ਬਈ ਇਹਨੂੰ ਕਿਵੇਂ ਕਰਨਾ ਹੈ। ਸੋ ਜਿਹਨੂੰ ਐਗਰੈਸਿਵ ਇਹਨਾਂ ਨੇ ਡਿਪਲੋਮੇਸੀ ਦੇ ਨਾਂ ਥੱਲੇ ਕਿਲਿੰਗ ਸਪਰੀ ਸ਼ੁਰੂ ਕੀਤੀ ਇੱਕ ਪਾਸੇ। ਇਹ ਠੀਕ ਹੈ ਕਿ ਵੀ ਬਾਹਰਲੇ ਮੁਲਕਾਂ ਜੇ ਅਸੀਂ 에ਅਰ ਇੰਡੀਆ ਦੇ ਹਵਾਲੇ ਨਾਲ ਦੇਖੀਏ ਜਿਹੜੀ ਗੱਲ ਸੌਫਟ ਟਾਰਗੇਟ 'ਚ ਟੋਰਾਂਟੋ ਸਟਾਰ ਗਲੋਬਲ ਮੇਲ ਦੇ ਗਲੋਬਲ ਮੇਲ ਉਹਨਾਂ ਦੇ ਰਿਪੋਰਟਰਸ ਨੇ ਕੀਤੀ ਔਰ ਪਿਛਲੇ ਦਿਨਾਂ 'ਚ CIA ਦੇ ਜੌਨ ਕ੍ਰਿਆਕੂ ਨੇ ਇਸ ਦੇ ਉੱਤੇ ਸਟੈਂਪ ਲਾਈ ਕਿ ਭਾਈ ਇੰਡੀਆ ਦਾ ਕੰਮ ਸੀ। ਸੋ ਇੰਟਰਫੀਅਰੈਂਸ ਤਾਂ ਇਹਨਾਂ ਦੀ ਸੀ,
ਵਿਦਨ ਵੀ ਰੈਟਲ ਕਿਹਨੂੰ ਕਰਨਾ ਹੈ ਕਿਉਂ, ਲੇਕਿਨ ਇੱਕ ਪਾਸੇ ਕਿਲਿੰਗ ਲਾਈਨ, ਔਰ ਸੈਕੰਡ ਪਾਰਟ ਜਦੋਂ ਅਸੀਂ ਦੇਖਦੇ ਹਾਂ ਵੀ ਇੰਡੀਆ ਨੇ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਪਾਲਿਸੀ ਬਣਾਈ ਕਿ ਵੀ ਅਸੀਂ ਐਲੀਮੀਨੇਟ ਕਰਨਾ ਹੈ, ਉਹਦੇ ਲਈ ਉਹਨਾਂ ਨੇ ਟਰਾਂਸਨੈਸ਼ਨਲ ਕ੍ਰਿਮੀਨਲ ਗੈਂਗਸ ਜਿਹੜੀਆਂ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ। ਔਰ ਉਹਦੇ 'ਚ ਦੇਖੋ ਇਹ ਗੱਲ ਕੋਈ ਨਵੀਂ ਨਹੀਂ ਹੈ। ਤੁਸੀਂ ਜਦੋਂ ਇੰਟੈਲੀਜੈਂਸ ਏਜੰਸੀਆਂ ਦਾ, ਮੈਂ ਪਿਛਲੇ ਦਿਨਾਂ 'ਚ ਜੌਨ ਕਰਿਆਕੋ ਜਿਹੜਾ ਪਾਕਿਸਤਾਨ 'ਚ ਵੀ ਪੋਸਟਡ ਰਿਹਾ, ਉਹਨੇ ਆਪਣਾ ਇੱਕ ਐਕਸਪੀਰੀਅੰਸ ਸੁਣਾਇਆ। ਉਹਨੇ ਕਿਹਾ ਜੀ ਮੈਂ ਅਫਗਾਨਿਸਤਾਨ ਦੇ ਇੱਕ ਇਲਾਕੇ 'ਚ ਗਿਆ ਔਰ ਮੈਂ ਜਾਣਨਾ ਚਾਹਿਆ ਕਿ ਵੀ ਜਿੱਥੇ ਬਹੁਤ ਸਾਰੀ ਅਫੀਮ ਦੀ ਖੇਤੀ ਹੁੰਦੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਬਹੁਤ ਸਾਰਾ ਡਰੱਗਸ ਦਾ ਸੋਰਸ ਇੱਕ ਜ਼ਮਾਨੇ 'ਚ 40-45% ਜਿੰਨੀ ਦੁਨੀਆ ਦੇ ਵਿੱਚ ਡਰੱਗ ਜਾਂਦੀ ਸੀ ਉਹ ਅਫਗਾਨਿਸਤਾਨ ਸੀ, ਫਿਰ ਕੋਲੰਬੀਆ ਔਰ ਦੂਸਰੇ ਜਿਹੜੇ ਨੇ ਸਾਊਥ ਅਮਰੀਕਾ ਦੇ ਦੂਸਰੇ ਮੁਲਕ ਆਉਂਦੇ। ਤਾਂ ਉਹਨੇ ਕਿਹਾ ਵੀ ਮੈਂ ਇਹ ਜਾਣਨਾ ਚਾਹਿਆ ਔਰ ਮੈਂ ਉਹਨਾਂ ਦੇ ਖੇਤਾਂ ਔਰ ਦੂਸਰੀ ਚਲਾ ਗਿਆ, ਮੈਨੂੰ ਫਾਰਮਰਸ ਨਾਲ ਕਮਿਊਨੀਕੇਟ ਵੀ ਨਹੀਂ ਕਰਨ ਦਿੱਤਾ ਗਿਆ। ਫਿਰ ਕਹਿੰਦਾ ਵੀ ਮੈਨੂੰ ਇਹ ਪਤਾ ਲੱਗਾ ਕਿ ਇਨਫੈਕਟ ਜਿਹੜਾ ਤਾਲਿਬਾਨ ਦਾ ਫਤਵਾ ਹੈ ਉਹ ਤਾਂ ਡਰੱਗਸ ਦੇ ਖਿਲਾਫ ਹੈ। ਹੁਣ ਅੱਜ ਵੀ ਤੁਸੀਂ ਤਾਲਿਬਾਨ ਰਜੀਮ ਦੇ ਹੁੰਦਿਆਂ ਦੇਖੋਗੇ ਉੱਥੇ ਡਰੱਗਸ ਆਲਮੋਸਟ ਬਹੁਤ ਘਟ ਗਈਆਂ ਨੇ, ਲੇਕਿਨ ਉਹਨਾਂ ਨੇ ਕਿਹਾ ਵੀ ਉਹਨਾਂ ਕਿਸਾਨਾਂ ਨੇ ਸਾਨੂੰ ਕਿਹਾ ਜੀ ਤੁਹਾਡੇ ਜਿਹੜੇ ਇੱਥੇ ਕਮਾਂਡਰ ਨੇ ਜਾਂ ਦੂਜੇ ਨੇ ਉਹ ਸਾਨੂੰ ਐਨਕਰੇਜ ਕਰ ਰਹੇ ਨੇ ਵੀ ਤੁਸੀਂ ਇਹਨਾਂ ਨੂੰ ਉਗਾਓ। ਅੱਛਾ, ਫਿਰ ਉਹ ਇਹ ਕਹਿੰਦਾ ਹੈ ਵੀ ਕਿਉਂ? ਉਹਨੇ ਕਿਹਾ ਕਿਉਂਕਿ ਇਹਦੇ ਰਾਹੀਂ ਈਰਾਨ, ਰਸ਼ੀਆ, ਦੂਜਿਆਂ ਦੇ ਵਿੱਚ ਜਿਹੜੀਆਂ ਨੇ ਡਰੱਗਸ ਭੇਜ ਕੇ, ਕਿਉਂਕਿ ਡਰੱਗਸ ਐਜ਼ ਏ ਵੈਪਨ ਇਹਨਾਂ ਪਾਵਰਸ ਨੇ ਚਾਈਨਾ ਦੇ ਵਿੱਚ ਇਸਤੇਮਾਲ ਕੀਤਾ ਜਦੋਂ ਅਫੀਮ ਦੀ ਜਿਹੜੀ ਆ ਚਾਈਨਾ ਦੇ ਨਾਲ ਤਾਂ ਇਹਨਾਂ ਦੀਆਂ ਲੜਾਈਆਂ, ਉਹਨਾਂ ਨੂੰ ਓਪੀਅਮ ਵਾਰਸ ਕਿਹਾ ਜਾਂਦਾ। ਤੇ ਜਦੋਂ ਨਵੀਂ ਮੈਪ ਮੇਕਿੰਗ ਹੁੰਦੀ ਹੈ ਪੋਸਟ ਸੈਕੰਡ ਵਰਲਡ ਵਾਰ, ਅੱਜ 193 ਮੁਲਕ UN ਦਾ ਮੈਂਬਰ ਨੇ, ਤੇ ਫਿਰ ਜਿਹੜਾ ਅਕ੍ਰੋਸ ਬਾਰਡਰ ਸਮਗਲਿੰਗ ਹੈ, ਡਰੱਗਸ ਦੇ ਨਾਲ ਵੈਪਨਸ ਵੀ ਇਨਵੋਲਵ ਹੋਏ, ਔਰ ਡਰੱਗਸ ਦੇ ਵਿੱਚ ਜਿਹੜਾ ਖਤਰਨਾਕ ਹੈਰੋਇਨ ਔਰ ਦੂਸਰੇ ਜਿਹੜੀ ਕਿ ਬਹੁਤ ਮਹਿੰਗੀ ਕੀਮਤ ਦੀਆਂ ਡਰੱਗਸ ਸੀ। ਸੋ ਇਹ ਇੱਕ ਜਿਹਨੂੰ ਫਿਰ ਡਰੱਗ ਕਾਰਟੈਲ ਵੀ ਦਾ ਹਿੱਸਾ ਬਣਿਆ, ਕ੍ਰਿਮੀਨਲ ਗੈਂਗਸ ਦਾ ਵੀ, ਔਰ ਉਸ ਦੀ ਜਿਹੜੀ ਬੇਸਿਕ ਪ੍ਰੋਡਕਸ਼ਨ ਦਾ ਵੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇੰਡੀਆ ਦਾ ਇਹ ਰੋਲ ਜਿਹੜਾ ਉਹਨਾਂ ਨੇ ਇੱਕ ਸਟੇਜ ਦੇ ਉੱਤੇ ਇੰਡੀਅਨ ਆਕੂਪਾਈਡ ਪੰਜਾਬ ਨੂੰ, ਸਾਡੇ ਯੂਥ ਨੂੰ ਡਰੱਗੀ ਬਣਾਉਣ ਦੇ ਲਈ ਇਸ ਦਾ ਇਸਤੇਮਾਲ ਕੀਤਾ। ਉਹਨਾਂ ਨੂੰ ਇਹ ਲੱਗਾ ਕਿ ਭਾਈ ਇਸ ਦੇ ਲਈ ਜੇ ਹੁਣ ਡਾਇਸਪੋਰਾ ਦੇ ਵਿੱਚ ਸਿੱਖਾਂ ਦਾ ਇੱਕ ਪੋਜ਼ਿਟਿਵ ਇਮੇਜ ਹੈ ਤਾਂ ਉਹਦੀ ਨੈਗੇਸ਼ਨ ਵੀ ਕਰੋ, ਸਿੱਖ ਯੂਥ ਨੂੰ ਐਨਗੇਜ ਕਰੋ ਇਸ ਨੈਗੇਟਿਵਿਟੀ ਦੇ ਲਈ। ਸੋ ਜਦੋਂ ਕੈਨੇਡਾ ਦੀ ਜਸਟਿਨ ਟਰੂਡੋ ਗਵਰਨਮੈਂਟ ਨੇ ਸਟੂਡੈਂਟ ਵੀਜ਼ਾ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਉਹ ਥੋੜੀ ਜਿਹੀ ਲੈਪਸ ਤਾਂ ਨਹੀਂ ਮੈਂ ਕਹਾਂਗਾ, ਥੋੜਾ ਇਨਕਰੇਜ ਕੀਤਾ, ਤੇ ਉਸ ਸਟੇਜ ਦੇ ਉੱਤੇ ਮੈਂ ਇਸ ਰਿਪੋਰਟ ਦਾ ਹੀ ਗਲੋਬਲ ਨਿਊਜ਼ ਦੇ ਹਵਾਲੇ ਨਾਲ ਕਹਿ ਰਿਹਾ ਕਿ ਆਲਮੋਸਟ ਉਹਨਾਂ ਸਾਲਾਂ ਦੇ ਵਿੱਚ 41% ਵਿਦਿਆਰਥੀ ਜਿਹੜੇ 2 ਲੱਖ ਤੋਂ ਜ਼ਿਆਦਾ ਨੰਬਰ ਇੱਕ ਸਾਲ ਦਾ ਬਣਦਾ ਹੈ ਉਹ ਭਾਰਤੀ ਮੂਲ ਦੇ ਸਨ। ਭਾਰਤੀਆਂ 'ਚ ਵੀ ਉਹਨਾਂ 'ਚੋਂ ਅੱਗੋਂ 90% ਦੇ ਕਰੀਬ ਪੰਜਾਬ ਔਰ ਹਰਿਆਣਾ ਮੂਲ ਦੇ ਸੀ। ਸੋ ਜ਼ਾਹਰ ਹੈ ਵੀ ਉਸ ਪੀਰੀਅਡ ਦੇ ਵਿੱਚ, ਹੁਣ ਜਿਵੇਂ ਬਹੁਤ ਸਾਰੀਆਂ ਰਿਪੋਰਟਸ ਹੋਰ ਵੀ ਸਾਹਮਣੇ ਆ ਰਹੀਆਂ ਨੇ, ਉਸ ਪੀਰੀਅਡ ਦੇ ਵਿੱਚ ਇਹਨਾਂ ਨੇ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਗੈਂਗਸ ਕਲਚਰ ਉੱਥੇ ਵੀ ਪਨਪ ਰਿਹਾ ਸੀ, ਅਕਾਲੀ ਹਕੂਮਤ ਦੇ ਵੇਲੇ ਵੀ ਫਰੋਤੀਆਂ ਦਾ ਸਿਲਸਿਲਾ ਔਰ ਦੂਸਰਾ ਤੀਸਰਾ ਇਹ ਚੱਲ ਹੀ ਰਿਹਾ ਸੀ। ਔਰ ਈਵਨ ਜਦੋਂ ਅਸੀਂ ਸਿੱਧੂ ਮੂਸੇਵਾਲੇ ਦਾ ਮਰਡਰ ਦੀ ਗੱਲ ਕਰਦੇ ਹਾਂ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਉਹਦੀ ਜ਼ਿੰਮੇਵਾਰੀ ਲਈ ਸੀ। ਹੁਣ ਹਾਰਡ ਬਾਲ ਨੇ ਜਿਹੜਾ ਕੰਕਲੂਜਨ ਕੱਢਿਆ ਉਸ ਆਪਣੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ, ਉਹਦੇ ਲਈ ਲਾਰੈਂਸ ਬਿਸ਼ਨੋਈ ਔਰ ਉਹਦਾ ਡਾਇਰੈਕਟ ਕਮਾਂਡਰ ਗੋਲਡੀ ਬਰਾੜ ਉਸ ਨੂੰ ਜਿਹੜਾ ਜ਼ਿੰਮੇਵਾਰ ਦੱਸਿਆ ਗਿਆ। ਸੋ ਇਸ ਸਾਰੇ ਮੂਵ ਨੂੰ, ਔਰ ਕੈਨੇਡਾ ਦੇ ਵਿੱਚ ਮੁੱਢਲੇ ਦਿਨਾਂ ਦੇ ਵਿੱਚ ਮੈਂ ਜੇ ਗਲਤ ਨਾ ਹੋਵਾਂ ਤੇ ਨੈਕਸਟ ਟੂ ਜਸਟਿਨ ਟਰੂਡੋ ਜਿਹੜਾ ਸੀ, ਉਹਨਾਂ ਨੇ ਜਦੋਂ ਇਹ 10 ਇਹਨਾਂ ਦੇ ਹਾਈ ਡਿਪਲੋਮੈਟ 6 ਸੰਜੇ ਵਰਮਾ ਸਮੇਤ ਬਾਹਰ ਕੱਢੇ ਮੁਲਕ ਚੋਂ, ਉਦੋਂ ਇਹ ਵੀ ਕਿਹਾ ਕਿ ਭਾਈ ਇਹ ਜਿਹੜਾ ਇੰਡੀਅਨ ਹਾਈ ਕਮਿਸ਼ਨ ਜਾਂ ਕੌਂਸੂਲੇਟ ਡਾਟਾ ਕਲੈਕਟ ਕਰਦੇ ਨੇ, ਇਹ ਸਪਲਾਈ ਕਰਦੇ ਨੇ ਗੈਂਗਸਟਰਸ ਨੂੰ, ਇਹਨਾਂ ਸਾਰਿਆਂ, ਔਰ ਇਹਨਾਂ ਨੂੰ ਅਮਿਤ ਸ਼ਾਹ ਐਡ ਕਰਦਾ। ਬਾਅਦ ਚ ਕੈਨੇਡਾ ਵਾਲੇ ਵੀ ਦੌੜ ਗਏ ਅਮਿਤ ਸ਼ਾਹ ਦਾ ਨਾਂ ਲੈਣ ਤੋਂ, ਹੁਣ ਤਾਂ ਉਹਨਾਂ ਨੇ ਇੰਡੀਆ ਨੂੰ ਜਿਹੜਾ ਆਫ ਦਾ ਹੁੱਕ ਕਰ ਦਿੱਤਾ। ਪਰ ਇਹ ਇੱਕ ਉਸ ਪਲੈਨਡ ਮੂਵ ਦਾ ਹੀ ਹਿੱਸਾ ਸੀ ਜਿਹਦੇ ਨਾਲ ਉਹਨਾਂ ਨੇ 2 ਪਰਪਸ ਹਾਸਲ ਕੀਤੇ। ਕੱਲ ਹੀ ਮੈਂ ਇੱਕ ਪ੍ਰੋਮੀਨੈਂਟ ਜਿਹੜਾ ਗੋਰਾ ਸ਼ੋਅ ਹੈ ਉਸ ਦੇ ਵਿੱਚ ਦੇਖ ਰਿਹਾ ਸੀ, ਉਹ ਇਸ ਨੂੰ ਈਵਨ ਖਾਲਿਸਤਾਨੀ ਕ੍ਰਾਈਮ ਡਰੱਗ ਕਾਰਟਲ ਇਹ ਲਫ਼ਜ਼ ਕਹਿਣ ਲੱਗ ਗਏ, ਜੋ ਕਿ ਇੰਡੀਆ ਦੀ ਇੰਟੈਂਟ ਸੀ ਕਿ ਵੀ ਜਿਵੇਂ ਉਹਨਾਂ ਨੇ
ਪਹਿਲੇ ਦੌਰ 'ਚ ਪੰਜਾਬ ਦੀ ਸਾਡੀ ਮੂਵਮੈਂਟ ਨੂੰ ਆਤੰਕਵਾਦ, ਅਲਗਾਵਵਾਦ, ਉਗਰਵਾਦ ਉੱਥੇ ਤਾਂ ਕਿਹਾ ਹੀ ਕਿਹਾ, ਪਰ ਬਾਹਰ ਉਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ ਨੇ, ਉਹਨਾਂ ਜ਼ਮਾਨੇ 'ਚ ਵੀਡੀਓ ਟੇਪ ਦਾ ਜ਼ਮਾਨਾ ਸੀ, ਹਜ਼ਾਰਾਂ ਦੀ ਗਿਣਤੀ 'ਚ ਇਸ ਕਿਸਮ ਦੀਆਂ ਵੀਡੀਓ ਟੇਪਸ ਬਣਾ ਕੇ ਚਾਰ ਚੁਫੇਰੇ ਭੇਜੀਆਂ ਸੀ ਕਿ ਵੀ ਇਹ ਤਾਂ ਟੈਰਰਿਸਟ ਨੇ, ਔਰ 에ਅਰ ਇੰਡੀਆ ਦਾ ਹਾਦਸਾ ਕਰਵਾ ਕੇ ਉਹਨਾਂ ਨੇ ਸਾਡੇ ਖਾਤੇ 'ਚ ਪਾਇਆ। ਹੁਣ ਇਸ ਸਾਰੇ ਦੇ ਨਾਲ ਅਸੀਂ ਜਦੋਂ ਦੇਖਦੇ ਹਾਂ ਕਿ ਸਾਡਾ ਯੂਥ ਜਿਹੜਾ ਡਾਇਰੈਕਸ਼ਨਲੈਸ, ਆਫ ਕੋਰਸ ਪੰਜਾਬ ਦਾ ਕੋਈ ਫਿਊਚਰ ਨਹੀਂ, ਕਿਉਂਕਿ ਡੈਲੀਬਰੇਟਲੀ ਨਾ ਪੰਜਾਬ 'ਚ ਕੋਈ ਇੰਡਸਟਰੀ ਹੈ, ਨਾ ਜੌਬ ਅਪਰਚੁਨਿਟੀਜ਼ ਨੇ, ਤੇ ਨਾ ਹੀ ਜਿਹੜੀਆਂ ਸਰਕਾਰਾਂ ਪੰਜਾਬ 'ਚ ਬਣੀਆਂ, ਜਿਹੜੇ ਦਿੱਲੀ ਦਰਬਾਰ ਦੇ ਸੂਬੇਦਾਰ ਹੁੰਦੇ ਨੇ ਆਲਵੇਜ਼, ਉਹਨਾਂ ਦੇ ਇੰਟਰਸਟ ਬਿਲਕੁਲ ਡਿਫਰੈਂਟ ਨੇ। ਸੋ ਐਗਰੈਸਿਵਨੈਸ ਪੰਜਾਬ ਦੇ ਕਰੈਕਟਰ 'ਚ ਹੈ, ਸਿੱਖ ਦੇ ਵਿੱਚ ਜਿਹੜਾ ਇੱਕ ਆਪਣੇ ਕਿਸਮ ਦੀ ਕਾਈਨੈਟਿਕ એનર્ਜੀ ਹੈ। ਹੁਣ ਉਸ ਕਾਈਨੈਟਿਕ એનર્ਜੀ ਨੂੰ ਤੁਸੀਂ ਬਦਮਾਸ਼ੀਆਂ ਦੇ ਵਿੱਚ, ਡਰੱਗਸ ਦੇ ਵਿੱਚ ਜਾਂ ਕਿਸੇ ਹੋਰ 'ਚ ਵਰਤ ਲਓ, ਜਾਂ ਉਹਨੂੰ ਹੀ ਜੁਝਾਰੂਪਣਾ ਜਾਂ ਆਪਣੇ ਹੱਕਾਂ ਲਈ ਖਲੋਣ ਲਈ ਵਰਤ ਲਓ। ਗੱਲ ਤਾਂ ਉਸ ਟਰੈਕ ਦੀ ਹੁੰਦੀ ਹੈ। ਇੰਡੀਅਨ ਸਿਸਟਮ ਨੇ ਉਸ ਦੇ ਉੱਤੇ ਪਾਉਂਸ ਅਪਾਨ ਕੀਤਾ, ਇਹ ਸਾਰੇ ਬਾਹਰ ਫਿੱਟ ਕੀਤੇ। ਔਰ ਜਿਹੜਾ ਲਿਬਰਲ ਪ੍ਰੋਗਰਾਮ ਸੀ ਸਟੂਡੈਂਟ ਵੀਜ਼ਿਆਂ ਦਾ, ਉਸ ਦੇ ਵਿੱਚ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਆਪਣੀ ਘੁਸਪੈਠ ਵੀ ਕੀਤੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਗੋਲਡੀ ਬਰਾੜ ਜਾਂ ਦੂਸਰੇ ਲੋਕ ਜਿਹੜੇ ਅਦਰਵਾਈਜ਼, ਔਰ ਇਹਨਾਂ ਦੇ ਚੇਲੇ ਚਪਟੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ, ਹੁਣ ਜੇ ਕਿਸੇ ਨੇ ਕਰਤਾਰਪੁਰ ਲਾਂਘੇ ਲਈ ਜਾਣਾ, ਜਿਹੜਾ ਤਾਂ ਹੁਣ ਇਹਨਾਂ ਨੇ ਬੰਦ ਕੀਤਾ ਹੋਇਆ, ਤੇ ਤਿੰਨ ਇਨਕੁਆਰੀਆਂ ਇੰਟੈਲੀਜੈਂਸ ਦਾ, ਆਪਣੀ ਪੁਲਿਸ ਦੀ, ਆਪਣੀ ਲੋਕਲ ਲੈਵਲ ਦੇ ਆਪਣੀ ਹੁੰਦੀ ਸੀ, ਇਹਨਾਂ ਨੂੰ ਕਿਵੇਂ ਜਿਹੜਾ ਉਹ ਖੁੱਲੀ ਛੁੱਟੀ ਦਿੱਤੀ, ਕਿਵੇਂ ਇਹਨਾਂ ਦੇ ਪਾਸਪੋਰਟ ਬਣੇ, ਕਿਵੇਂ ਇਹਨਾਂ ਨੂੰ ਬਾਹਰ ਪਹੁੰਚਾਇਆ ਗਿਆ। ਸੋ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਏਜੰਸੀਆਂ ਨੇ ਗੰਦੀ ਖੇਡ ਖੇਡੀ ਹੈ। ਨਤੀਜੇ ਦੇ ਤੌਰ ਦੇ ਉੱਤੇ ਅੱਜ ਅਨਫੋਰਚੂਨੇਟਲੀ ਜਦੋਂ ਇਹ ਖਬਰਾਂ ਵੀ ਆਉਂਦੀਆਂ ਨੇ ਕਿ ਫਲਾਂ ਜਿਹੜਾ, ਇਹਦੇ 'ਚ ਉਹਨਾਂ ਨੇ ਈਵਨ ਜਿਵੇਂ ਵੈਨਕੂਵਰ ਦੇ ਵਿੱਚ ਜਿਹੜਾ ਇੱਕ ਬੰਦਾ ਜਿਹੜਾ ਕਿ ਉਸ ਲੌਂਗ ਹਾਲ ਟਰੱਕਸ ਜਿਹੜੇ ਨੇ ਉਹਨਾਂ ਦੇ ਵਿੱਚ ਉਸ ਡਰੱਗ ਕਾਰਟੈਲ ਨੂੰ ਜਿਹੜਾ ਇਸਤੇਮਾਲ ਕਰਦਾ ਹੈ, ਔਰ ਉਹ ਨੌਜਵਾਨ 20 21 22 ਸਾਲ ਦੇ ਜਿਨ੍ਹਾਂ ਦਾ ਕੋਈ ਫਿਊਚਰ ਨਹੀਂ ਹੈ, ਪੰਜਾਬ 'ਚੋਂ ਜਿਹੜਾ ਉਹਨਾਂ ਦੇ ਫਰਾਡੀਏ ਏਜੰਟਾਂ ਰਾਹੀਂ ਇੱਥੇ ਪਹੁੰਚ ਜਾਂਦੇ ਨੇ, ਉਹ ਈਜ਼ੀ ਟੂ ਰਿਕਰੂਟ ਨੇ। ਔਰ ਇਹ ਗੱਲ ਰਿਪੋਰਟ ਵੀ ਕਹਿੰਦੀ ਹੈ ਕਿ ਵੀ ਉਹਨਾਂ ਦੀ ਵਲਨਰੇਬਿਲਿਟੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹਨਾਂ ਨੂੰ ਇਹਨਾਂ ਨੇ ਕਲੈਵਰਲੀ ਰਿਕਰੂਟ ਕੀਤਾ, ਔਰ ਨਤੀਜੇ ਦੇ ਤੌਰ ਦੇ ਉੱਤੇ ਕ੍ਰਿਮੀਨਲ ਗੈਂਗਸ ਦੇ ਵਿੱਚ ਵੀ ਆਪਣੇ ਨੇ ਜਿਹੜੇ ਟਾਰਗੇਟ ਬਣਾਏ ਗਏ। ਜਦੋਂ ਅਸੀਂ ਡਾਟਾ ਦੇਣ ਦੀ ਗੱਲ ਕਰਦੇ ਹਾਂ ਕਿ ਭਾਈ ਜਿਹੜਾ ਉਹਨਾਂ ਦਾ ਸੀ ਕਿ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਸਾਰੀ ਜਾਣਕਾਰੀ, ਉਹ ਵੀ ਨੇ ਅੱਜ ਬਦਨਾਮੀ ਵੀ ਆਪਣਿਆਂ ਦੀ ਹੈ। ਔਰ ਇਹ ਸਾਰਿਆਂ ਨੂੰ ਈਵਨ ਖਾਲਿਸਤਾਨ ਮੂਵਮੈਂਟ ਦੇ ਨਾਲ ਜੋੜ ਕੇ ਇੱਕ ਕ੍ਰਿਮੀਨੈਲਿਟੀ ਦਾ ਐਲੀਮੈਂਟ ਜਿਹੜਾ ਉਹ ਸਾਡੇ ਨਾਲ ਜੋੜਿਆ ਜਾ ਰਿਹਾ। ਸੋ ਮੈਂ ਸਮਝਦਾ ਵੀ ਇਹ ਗੱਲ ਸਾਨੂੰ ਜਿਹੜੀ ਹੈ, ਜਿਹੜੇ ਲੋਕ ਇਹ ਸਾਰੇ ਨੂੰ ਅੰਡਰਸਟੈਂਡ ਪਹਿਲਾਂ ਤੋਂ ਕਰਦੇ ਨੇ, ਉਹਨਾਂ ਨੂੰ ਤਾਂ ਕੋਈ ਬਹੁਤਾ ਸ਼ੌਕ ਨਹੀਂ ਲੱਗਾ, ਪਰ ਬਹੁਤ ਸਾਰੇ ਉਹ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਭਾਈ ਇਹ ਜਿਹੜਾ ਸਾਡੇ ਨਾਲ ਕੀ ਹੋ ਰਿਹਾ ਹੈ ਔਰ ਅਸੀਂ ਇਹਦੇ ਚੋਂ ਆਹ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ, ਹੁਣ ਇਨਫੈਕਟ ਉਹ ਵੀ ਇਨ ਮੈਟਰ ਆਫ ਟਾਈਮ ਉਹਨਾਂ ਨੂੰ ਵੀ ਸਮਝ ਆਈ ਕਿ ਵੀ ਇਹ ਗੰਦੀ ਖੇਡ ਆਫ ਇਟਸ ਓਨ ਨਹੀਂ ਹੈ। ਜਿਹੜੇ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਅਮਰੀਕਨ ਸਿਸਟਮ ਨੇ ਮੰਗੀ ਹੈ, ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਹੈ, ਉਹ ਸਭ ਤੋਂ ਸੇਫ ਸਾਬਰਮਤੀ ਜਿਹੜਾ ਗੁਜਰਾਤ ਬੀਜੇਪੀ ਰੂਲ ਸਟੇਟ ਹੈ ਉੱਥੇ ਬੈਠਾ ਹੋਇਆ ਹੈ। ਜੱਗੂ ਭਗਵਾਨਪੁਰੀਆ ਉਹ ਅਸਾਮ ਦੀ ਇੱਕ ਜੇਲ੍ਹ ਦੇ ਵਿੱਚ ਹੈ, ਜਿਹੜੀ ਅਸਾਮ ਬੀਜੇਪੀ ਰੂਲ ਸਟੇਟ ਹੈ। ਪੰਜਾਬ ਦੇ ਵਿੱਚ ਇਹਨਾਂ ਦੀ ਵਲਨਰੇਬਿਲਿਟੀ ਜਿਹੜਾ ਉਹ ਗੁਰਿੰਦਰਜੀਤ ਸਿੰਘ ਨਾਗਰੇ ਦੇ ਰੂਪ 'ਚ ਹੋਈ, ਔਰ ਉਸ ਨੂੰ ਉਹਨਾਂ ਨੇ ਪਹਿਲਾਂ ਸਸਪੈਂਡ ਕਰਕੇ ਫਿਰ ਇਹ ਕਿਹਾ ਜੀ ਹਾਂ ਇੰਨੇ ਲੱਖ ਨਹੀਂ ਡਾਲਰ ਇੰਨੇ ਸੀ। ਸੋ ਉਹਦੇ 'ਚ ਇੱਕ ਸਬੂਤ ਇਹ ਸਾਰੇ 'ਚੋਂ ਇਹ ਨਿਕਲਦਾ ਹੈ ਕਿ ਪੰਜਾਬ ਪੁਲਿਸ ਡਾਇਰੈਕਟਲੀ ਇਨਵੋਲਵਡ ਹੈ। ਬਾਹਰਲੀਆਂ ਇਹਨਾਂ ਦੇ ਜਿਹੜੇ ਕੌਂਸੂਲੇਟਸ ਦੇ ਵਿੱਚ ਬੈਠੇ ਹੋਏ ਇਹਨਾਂ ਦੇ ਰਾਹ ਦੇ ਅਧਿਕਾਰੀ ਹੁੰਦੇ ਨੇ, ਉਹ ਇਨਵੋਲਵ ਨੇ। ਔਰ ਇਹ ਸਾਰੇ 'ਚ ਜੇ ਸਭ ਤੋਂ ਨਖਿੱਧ ਰੋਲ ਹੈ ਮੈਂ ਸਮਝਦਾ ਤੇ ਉਹ ਕੈਨੇਡੀਅਨ ਮਾਰਕ ਕਾਰਨੀ ਦੀ ਗਵਰਨਮੈਂਟ ਦਾ ਹੈ। ਉਹਨਾਂ ਨੇ ਬਿਲਕੁਲ ਇੰਡੀਆ ਨੂੰ ਕਲੀਨ ਚਿੱਟ ਵੀ ਦਿੱਤੀ। ਔਰ ਇਹਦੇ ਨਾਲ ਮੈਂ ਇਹ ਵੀ ਜ਼ਰੂਰ ਮੈਂਸ਼ਨ ਕਰਦੇ ਹਾਂ ਕਿ ਮੈਂ ਵੀ ਬੜੇ ਫਖਰ ਨਾਲ ਹਮੇਸ਼ਾ ਕਹਿੰਦਾ ਰਿਹਾ ਕਿ ਜੀ ਸਾਡੇ ਇਸ ਵੇਲੇ 20 ਤੋਂ ਜ਼ਿਆਦਾ MP ਕੈਨੇਡਾ ਦੇ ਵਿੱਚ ਨੇ, ਸਾਰੀਆਂ ਪਾਰਟੀਆਂ 'ਚ ਨੇ। ਅਸੀਂ ਆਪਣੀ ਆਬਾਦੀ ਨਾਲੋਂ ਜ਼ਿਆਦਾ ਜਿਹੜਾ ਵੱਡੇ ਕੱਦ ਨਾਲ ਆਪਣਾ ਰੋਲ ਪਲੇ ਕਰਦੇ ਹਾਂ, ਪਰ ਅਫਸੋਸ ਇਹ ਸਾਰੀ ਗੰਦੀ ਖੇਡ ਜਿਹੜੀ ਇੰਡੀਅਨ ਏਜੰਸੀਜ਼ ਦੀ ਹੈ, ਔਰ ਈਵਨ ਹਰਦੀਪ ਸਿੰਘ ਨਿੱਜਰ ਦਾ ਮਰਡਰ, ਔਰ ਇਹ ਸਾਰੇ ਜਿਹੜੇ ਸਿੱਧੀ ਇਨਵੋਲਵਮੈਂਟ ਇਹਨਾਂ ਦੀ ਨਜ਼ਰ ਆਉਂਦੀ ਹੈ। ਇਸ ਸਾਰੇ ਦੇ ਉੱਤੇ ਆਪਣੇ MPs ਦਾ ਇੱਕ ਦੋ ਨੂੰ ਛੱਡ ਕੇ ਨਾ ਬੋਲਣਾ, ਨਾ ਆਪਣੇ ਲੋਕਾਂ ਦੇ ਨਾਲ ਖਲੋਣਾ। ਐਜ਼ ਏ ਕੈਨੇਡੀਅਨ ਇਹ ਇਕੱਲੀ ਇਹ ਨਹੀਂ ਹੈ ਇਸ ਦੇ ਨਾਲ
ਕੈਨੇਡਾ ਦਾ ਸਿਸਟਮ ਵੀ ਗੰਦਲਾ ਹੋ ਰਿਹਾ। ਕੈਨੇਡਾ ਉਹ ਮੁਲਕ ਜਿਹੜਾ ਹਿਊਮਨ ਰਾਈਟਸ ਦਾ ਵੀ ਚੈਂਪੀਅਨ, ਕਿਸੇ ਜ਼ਮਾਨੇ 'ਚ ਹੈਪੀਨੈਸ ਇੰਡੈਕਸ ਦੇ ਵਿੱਚ ਫਿਨਲੈਂਡ, ਕੈਨੇਡਾ ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਲਕਾਂ 'ਚ ਸੀ। ਅੱਜ ਅਨਫੋਰਚੂਨੇਟਲੀ ਇੰਡੀਅਨ ਏਜੰਸੀਆਂ ਨੇ ਇਸ ਮੁਲਕ ਦੇ ਵਿੱਚ ਵੀ ਇਹਨਾਂ ਕ੍ਰਿਮੀਨਲਸ ਨੂੰ ਲਿਆ ਕੇ, ਔਰ ਇਕੱਲਾ ਇਹੀ ਨਹੀਂ, ਅਮਰੀਕਾ ਦਾ ਵੀ ਉਹ ਹਿੱਸਾ, ਪਰ ਅਮਰੀਕਾ 'ਚ ਜ਼ਰੂਰ FBI ਜਾਂ ਏਜੰਸੀਆਂ ਦੀ ਮੁਸਤੈਦੀ ਨੇ ਇਸ ਨੂੰ ਰੋਕ ਦਿੱਤਾ ਹੈ। ਕਾਫੀ ਹੱਦ ਤੱਕ ਚੈੱਕ ਹੈ, ਔਰ ਈਵਨ ਆ ਜਿਹੜਾ ਹਾਰਡ ਬਾਲ ਔਰ ਜਿਹੜਾ ਇਹ ਸਾਰੀਆਂ ਇਨਵੈਸਟੀਗੇਸ਼ਨਸ ਨੇ, ਇਹਦਾ ਇੱਕ ਨਤੀਜਾ ਇਹ ਵੀ ਹੈ ਕਿ ਪੰਜਾਬ ਤੋਂ ਵੀ ਜਿਹੜੀਆਂ ਖਬਰਾਂ ਨੇ ਕਿ ਉੱਥੇ ਫਰੌਤੀਆਂ ਔਰ ਦੂਸਰਿਆਂ ਦਾ ਸਿਲਸਿਲਾ ਬਹੁਤ ਘਟ ਗਿਆ ਹੈ। ਸੋ ਜ਼ਾਹਰ ਹੈ ਕਿ ਵੀ ਇਹ ਸਾਰਾ ਜਿਹੜਾ ਡਰੱਗ ਕਾਰਟੇਲ ਹੈ, ਇਹ ਜਿਹੜੇ ਫਰੌਤੀਆਂ ਵਾਲੇ ਨੇ ਔਰ ਦੂਸਰੇ ਨੇ, ਇਹ ਸੈਂਟਰਲੀ ਕਮਾਂਡ ਔਰ ਇਹਨਾਂ ਦੀਆਂ ਏਜੰਸੀਆਂ ਦੀ ਹੀ ਖੇਡ ਹੈ, ਭਾਰਤ ਵਾਲਿਆਂ ਦੀ, ਤਾਂ ਕਿ ਸਿੱਖਾਂ ਨੂੰ ਬਦਨਾਮ ਵੀ ਕੀਤਾ ਜਾਏ। ਇਹਨਾਂ ਦੀਆਂ ਉਮਰਾਂ ਜਿਹੜੀਆਂ ਬਾਕੀ ਜੇਲ੍ਹਾਂ 'ਚ ਗੁਜ਼ਰਨਗੀਆਂ ਯੂਥ ਦੀ, ਔਰ ਜਿਹੜਾ ਸਾਡਾ ਪੋਜ਼ਿਟਿਵ ਇਮੇਜ ਅਸੀਂ ਐਜ਼ ਏ ਸੌਫਟ ਪਾਵਰ ਉਹ COVID-19 ਦੇ ਦੌਰਾਨ ਹੋਏ, ਜਾਂ ਹੁਣ ਵੀ ਜਦੋਂ ਕੋਈ ਕ੍ਰਾਈਸਿਸ ਹੁੰਦਾ ਹੈ, ਜਿਵੇਂ ਜੰਤਰ ਮੰਤਰ ਹੈ ਜਾਂ ਦੂਸਰੇ ਅਸਾਮ ਫਲੱਡਸ ਨੇ, ਪਰ ਤੁਸੀਂ ਜਿੰਨਾ ਮਰਜ਼ੀ ਪੋਜ਼ਿਟਿਵ ਆਪਣਾ ਇਮੇਜ ਐਜ਼ ਏ ਸੌਫਟ ਪਾਵਰ ਕ੍ਰੀਏਟ ਕਰਦੇ ਹੋ, ਇੱਕ ਅੱਧੀ ਘਟਨਾ, ਇਹ ਤਾਂ ਹੁਣ ਸੀਰੀਜ਼ ਆਫ ਇਵੈਂਟਸ ਨੇ। ਔਰ ਬਹੁਤ ਸਾਰਾ ਇਸ ਗੱਲ ਦਾ ਮੈਨੂੰ ਪਤਾ ਹੈ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਜਿਹੜਾ ਆਪਰੇਸ਼ਨ ਹਾਰਡ ਬਾਲ ਹੈ ਇਹ ਅਜੇ ਇੱਕ ਉਹਦੀ ਬਿਗਨਿੰਗ ਹੈ, ਹੋਰ ਵੀ ਬਹੁਤ ਕੁਝ ਉਗੜੇਗਾ। ਔਰ ਅਲਟੀਮੇਟਲੀ ਵੀ ਹੋਪ ਕਿ ਅਮਰੀਕਨ ਏਜੰਸੀਜ਼ ਜਿਹੜੀਆਂ ਨੇ ਉਹ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਗੀਆਂ ਇਸ ਸਾਰੇ ਕ੍ਰਾਈਮ ਦੇ ਲਈ, ਜੁਰਮ ਦੇ ਲਈ। ਬਿਲਕੁਲ ਡਾਕਟਰ ਸਾਹਿਬ, ਤੇ ਜਿੰਨਾ ਇਸ ਗੱਲਬਾਤ ਦਾ ਨਿਚੋੜ ਆ ਕਿ ਇੱਕ ਅਖਾਣ ਆ ਕਿ ਦੁਸ਼ਮਣ ਬਾਤ ਕਰੇ ਨਾ ਹੋਣੀ, ਤੇ ਜਿਹੜਾ ਇੰਡੀਅਨ ਸਟੇਟ ਆ ਉਹਦੀ ਜਿਹੜੀ ਸਟ੍ਰੈਟਜੀ ਅਸੀਂ ਦੇਖ ਰਹੇ ਹਾਂ ਕਿ ਉਹ ਜਦੋਂ ਜਸਟਿਨ ਟਰੂਡੋ ਦੀ ਸਟੇਟਮੈਂਟ ਆਈ ਤਾਂ ਇਹ ਗੱਲ ਐਸਟੈਬਲਿਸ਼ ਹੋ ਰਹੀ ਸੀ ਕਿ ਜਿਹੜਾ ਇੰਡੀਅਨ ਜਿਹੜੀ ਸਟੇਟ ਆ ਉਹ ਜਿਹੜੇ ਕ੍ਰਿਮੀਨਲ ਡਰੱਗ ਨੈਟਵਰਕਸ ਨੇ ਉਹਨਾਂ ਦੇ ਨਾਲ ਅਲਾਈਅੰਸ ਬਿਲਡ ਕਰਕੇ ਉਹ ਜਿਹੜੀ ਸਿੱਖ ਮੂਵਮੈਂਟ ਦੇ ਉੱਤੇ ਅਟੈਕ ਕਰ ਰਹੀ ਹੈ, ਕੈਨੇਡਾ ਦੇ ਵਿੱਚ ਦੀ ਸਵਰੈਨਿਟੀ ਤੇ ਅਟੈਕ ਕਰ ਰਹੀ ਆ। ਪਰ ਕੁਛ ਸਮੇਂ ਦੇ ਵਿੱਚ ਹੀ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਉਹਨਾਂ ਦੀ ਸਟ੍ਰੈਟਜੀ ਸੀ ਕਿ ਸਾਰਾ ਕੁਛ, ਜਿਵੇਂ ਤੁਸੀਂ ਇੱਕ ਗੋਰੇ ਦੀ ਪੋਡਕਾਸਟ ਦਾ ਹਵਾਲਾ ਦਿੱਤਾ ਆ, ਕਿ ਉਹ ਨੈਰੇਟਿਵ ਜਿਹੜਾ ਆ ਆਪਣਾ ਬਣਾਉਣ ਦੇ ਵਿੱਚ ਫਿਰ ਦੁਬਾਰਾ ਕਾਮਯਾਬ ਹੋਏ ਆ। ਤਾਂ ਇਹ ਡਾਇਸਪੋਰਾ ਦੇ ਲਈ, ਸਿੱਖ ਡਾਇਸਪੋਰਾ ਦੇ ਵਿੱਚ ਜਿੰਨੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਉਹ ਆਪਣੀ ਕੈਪੈਸਿਟੀ ਬਿਲਡਿੰਗ ਦੇ ਉੱਤੇ ਕੰਮ ਕਰਨ, ਤੇ ਤਾਂ ਕਿ ਜਿਹੜਾ ਇਸ ਤਰੀਕੇ ਦੀ ਜਿਹੜੀ ਇਹ ਜੰਗ, ਇਹ ਇੱਕ ਜੰਗ ਦਾ ਇੱਕ ਹਿੱਸਾ ਆ ਜਿਹੜਾ ਨੈਰੇਟਿਵ ਵਾਰਫੇਅਰ ਆ, ਉਹਦੇ ਵਿੱਚ ਇਹ ਜਿਹੜਾ ਤਜਰਬਾ ਰਿਹਾ ਸਿੱਖਾਂ ਦਾ, ਇਹਦੇ ਤੋਂ ਸਿੱਖ ਕੇ ਅਸੀਂ ਜਿਹੜੇ ਅਗਲੇ ਆਉਣ ਵਾਲੇ ਹਮਲੇ ਨੇ ਉਹਨਾਂ ਦੇ ਲਈ ਆਪਣੀ ਤਿਆਰੀ ਕਰ ਸਕੀਏ। ਇਹਦੇ 'ਚ ਮੈਂ ਇੱਕ ਹੋਰ ਮੈਂਸ਼ਨ ਕਰਨਾ ਚਾਹਾਂਗਾ, ਪਿਛਲੇ ਦਿਨਾਂ 'ਚ ਹੀ 2 ਦਿਨ ਪਹਿਲਾਂ ਯੂਨਾਈਟਿਡ ਨੇਸ਼ਨਸ ਦੀ ਸਪੈਸ਼ਲ ਰੈਪੋਰਟਰ ਵੱਲੋਂ ਜਿਹੜੀ ਭਾਈ ਮਨਿੰਦਰ ਸਿੰਘ ਦੇ ਹਵਾਲੇ ਨਾਲ ਆਲਮੋਸਟ 5 ਡਿਫਰੈਂਟ ਜਿਹੜੇ ਪਰਸਨੈਲਿਟੀਜ਼ ਰਾਹੀਂ ਜਿਹੜੀ ਰਿਪੋਰਟ ਸਾਹਮਣੇ ਆਉਂਦੀ ਹੈ, ਜਿਹਦੇ 'ਚ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੂੰ ਕਾਸਟੀਗੇਟ ਕੀਤਾ ਹੈ, ਉਸ ਨੂੰ ਜਵਾਬਦੇਹ ਬਣਾਇਆ ਕਿ ਭਾਈ ਮਨਿੰਦਰ ਸਿੰਘ ਜਿਹਨੂੰ ਰਿਪੀਟਡਲੀ ਤੁਹਾਡੀਆਂ ਏਜੰਸੀਆਂ ਡਿਊਟੀ ਟੂ ਵਾਰ ਨੋਟਿਸ ਦਿੰਦੀਆਂ ਨੇ, ਜਿਸ ਦਾ ਪਰਿਵਾਰ ਵੀ ਖਤਰੇ 'ਚ ਹੈ, ਔਰ ਕੈਨੇਡੀਅਨ ਗਵਰਨਮੈਂਟ ਇਜ਼ ਨਾਟ ਡੂਇੰਗ ਐਨਫ ਟੂ ਗਿਵ ਪ੍ਰੋਟੈਕਸ਼ਨ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਜ਼ਰੂਰੀ ਇਸ ਦੇ ਨਾਲ ਜ਼ਰੂਰ ਜਿਹੜੇ ਨੇ ਉਹ ਇਹਨਾਂ ਨੂੰ ਕੈਨੇਡਾ ਦੇ ਜਿਹੜੀਆਂ ਏਜੰਸੀਆਂ ਨੇ ਜਾਂ ਪਾਲਿਸੀ ਮੇਕਰਸ ਨੇ ਉਹਨਾਂ ਦਾ ਧਿਆਨ ਜ਼ਰੂਰ ਇਸ ਪਾਸੇ ਹੋਣਾ ਚਾਹੀਦਾ ਹੈ ਕਿ ਭਾਈ ਜਿਹੜਾ ਕੈਨੇਡਾ ਦਾ ਇਮੇਜ ਦੁਨੀਆ ਲੈਵਲ ਦੇ ਉੱਤੇ ਉਹ ਹਿਊਮਨ ਰਾਈਟਸ ਦੇ ਮੁੱਦੇ ਤੇ ਸੀ, ਅੱਜ UN ਦੀ ਸਪੈਸ਼ਲ ਰੈਪੋਰਟਰ ਦੀ ਰਿਪੋਰਟ ਜਿਹੜੀ ਹੈ ਉਹ ਇਹਨਾਂ ਨੂੰ ਜਵਾਬਦੇਹ ਬਣਾ ਰਹੀ ਹੈ ਕਿ ਤੁਸੀਂ ਆਪਣੇ ਸਿਟੀਜ਼ਨ ਨੂੰ, ਜਿਸ ਦੇ ਉੱਤੇ ਇੰਡੀਅਨ ਸਿਸਟਮ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਹਮਲਾਵਰ ਹੈ, ਉਸ ਨੂੰ ਤੁਸੀਂ ਪ੍ਰੋਟੈਕਸ਼ਨ ਨਹੀਂ ਦੇ ਪਾ ਰਹੇ। ਇਹ ਆਪਣੇ ਆਪ 'ਚ ਕੈਨੇਡੀਅਨ ਗਵਰਨਮੈਂਟ ਦੀ ਇੰਡੀਅਨ ਸਿਸਟਮ ਸਾਹਮਣੇ ਵਿਛੇ ਹੋਣ ਦੀ ਜਾਂ ਕੈਨੇਡੀਅਨ ਸਿਟੀਜ਼ਨਸ ਦੇ ਹੱਕਾਂ ਦੀ ਹਿਫਾਜ਼ਤ ਨਾ ਕਰਨ ਦੀ ਲੇਟੈਸਟ ਉਦਾਹਰਣ ਹੈ। ਬਿਲਕੁਲ ਡਾਕਟਰ ਸਾਹਿਬ।